ਲੋਕਾਂ ਵਾਸਤੇ ਇੱਕ ਨਵੀਂ ਗਰੰਟੀ ਦਿੱਤੀ ਹੈ। ਉਹ ਕੀ ਆ, ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਫਿਰ ਆਪਾਂ ਅੱਗੇ ਵਧਦੇ ਤੁਰੇ ਚੱਲਦੇ ਆ। ਇਹ ਕਹਿੰਦੇ ਆ, ਫਸਟ ਆਫ ਆਲ ਜਿਹੜੀ ਗਰੰਟੀ ਵਾਲੀ ਪਟਾਰੀ ਆ ਉਹਨੂੰ ਖੋਲਦੇ ਆ, ਉਹਦੇ ਚੋਂ ਪਹਿਲਾ ਨੁਕਤਾ ਕੀ ਨਿਕਲਦਾ, ਕਹਿੰਦੇ ਕਿ ਅਧਿਆਪਕਾਂ ਨੂੰ ਚੰਗਾ ਮਾਹੌਲ ਦੇਵਾਂਗੇ। ਵੈਸੇ ਮਾਹੌਲ ਤੁਹਾਨੂੰ ਪਤਾ ਹੀ ਹੈ ਨਾ, ਮਾਹੌਲ ਤਾਂ ਬਹੁਤ ਜ਼ਰੂਰੀ ਹੈ। ਮਾਹੌਲ ਖਰਾਬ ਹੀ ਆ, ਭੱਟੀ ਸਾਹਿਬ ਕਹਿੰਦੇ ਸਨ ਮਾਹੌਲ ਖਰਾਬ ਹੈ ਕਿ ਹੂੰ, ਮਾਹੌਲ ਠੀਕ ਹੈ, ਕਿਉਂਕਿ ਉਹਨਾਂ ਦੀ ਬੜੀ ਸੀਰੀਜ਼ ਚੱਲਦੀ ਸੀ, ਮਾਹੌਲ ਠੀਕ ਹੈ। ਅੱਛਾ, ਅਧਿਆਪਕਾਂ ਨਾਲ ਮਿਲ ਕੇ ਕਹਿੰਦੇ ਕਿ ਸਿੱਖਿਆ ਕ੍ਰਾਂਤੀ ਲਿਆਵਾਂਗੇ, ਕ੍ਰਾਂਤੀ ਜਿਵੇਂ ਰਾਜਨੀਤੀ ਚ ਕ੍ਰਾਂਤੀ ਆਈ ਚੁੱਕੀ ਹੈ ਤਕਰੀਬਨ। ਫਿਰ ਕਹਿੰਦੇ ਕਿ ਸਾਰੇ ਬੱਚੇ ਅਧਿਆਪਕਾਂ ਨੂੰ ਰੈਗੂਲਰ ਕਰ ਦੇਵਾਂਗੇ, ਅਧਿਆਪਕ ਸਿਰਫ ਪੜ੍ਹਾਈ ਦਾ ਹੀ ਕੰਮ ਕਰਿਆ ਕਰਨਗੇ। ਇਹ ਗੁੱਡ ਪੁਆਇੰਟ ਹੈ, ਅੱਛਾ ਨੁਕਤਾ ਹੈ। ਅਧਿਆਪਕਾਂ ਦੀ ਮੈਡੀਕਲ ਕੈਸ਼ਲੈਸ ਸਕੀਮ ਜਿਹੜੀ ਉਹ ਲਿਆਂਦੀ ਜਾਏਗੀ। ਆਊਟਸੋਰਸਿੰਗ ਤੇ ਠੇਕੇ ਉੱਤੇ ਕੰਮ ਕਰਦੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਊਗਾ, ਤੇ ਵਿਦੇਸ਼ਾਂ ਚ ਅਧਿਆਪਕਾਂ ਨੂੰ ਟ੍ਰੇਨਿੰਗ ਕਰਨ ਜਾਂ ਮੈਨੇਜਮੈਂਟ ਜੋ ਵੀ ਇੰਸਟੀਚਿਊਟ ਹੁੰਦੇ ਉਹਨਾਂ ਦੇ ਵਿੱਚ ਭੇਜਿਆ ਜਾਊਗਾ। ਸੋ ਇਹ ਇਹਨਾਂ ਨੇ ਅੱਜ ਅਧਿਆਪਕਾਂ ਵਾਸਤੇ ਆਪਣਾ ਐਲਾਨਨਾਮਾ ਕੀਤਾ ਵਾ। ਜੀ। ਹੁਣ ਦੇਖੋ, ਅਧਿਆਪਕ ਜਿਹੜੇ ਹੁੰਦੇ ਆ ਨਾ, ਅਧਿਆਪਕ ਤੁਹਾਨੂੰ ਪਤਾ ਹੀ ਸਨਮਾਨਯੋਗ ਹੁੰਦੇ ਆ। ਘਰਾਂ ਦੇ ਵਿੱਚ ਅਧਿਆਪਕ ਜੇ ਹੋਵੇ ਤੇ ਉਹ ਮੁਖੀ ਹੁੰਦਾ ਤਕਰੀਬਨ, ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ, ਸਾਰੇ ਉਹਦੇ ਮਗਰ ਹੀ ਚੱਲਦੇ, ਮਾਸਟਰ ਜੀ ਜਿੱਦਾਂ ਤੁਸੀਂ ਕਹੋਗੇ। ਫਿਰ ਉਹ ਸ਼ਰੀਕੇ ਕਬੀਲੇ ਚ ਵੀ ਮੋਹਰੀ ਹੁੰਦਾ ਕਿ ਜਿੱਦਾਂ ਸਾਡਾ ਮਾਸਟਰ ਕਰੂਗਾ ਓਦਾਂ ਹੀ ਠੀਕ ਆ, ਠੀਕ ਹੈ ਨਾ। ਜੀ। ਤੇ ਪਿੰਡ ਦੇ ਵਿੱਚ ਵੀ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ, ਮਾਸਟਰ ਸਰਕਾਰੀ ਨੌਕਰੀ ਤੇ ਵੀ ਹੋਵੇ, ਪਿੰਡ ਸਾਰਾ ਹੀ ਤਕਰੀਬਨ ਉਹਨੂੰ ਦੂਜਾ ਸਰਪੰਚ ਮੰਨੀ ਖਲੋਤਾ ਹੁੰਦਾ ਹੈ। ਹੂੰ, ਇਹ ਮੇਰਾ ਆਪਣਾ ਵੀ ਤਜਰਬਾ ਹੈ ਕਿ ਜੇ ਆਪਾਂ ਦੇਖੀਏ ਸਾਡੇ ਸੱਭਿਆਚਾਰ ਦੇ ਵਿੱਚ ਮਾਸਟਰ ਜੀ ਦੀ ਇੱਜ਼ਤ ਬਹੁਤ ਹੁੰਦੀ ਹੈ। ਮਤਲਬ ਕਿ ਮਾਸਟਰ ਕੱਲਾ ਨਹੀਂ ਪ੍ਰਭਾਵਿਤ ਹੋਊਗਾ, ਉਹਦੇ ਨਾਲ ਫਿਰ ਬਹੁਤ ਕੁਝ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ। ਸੋ ਬੜੀ ਮਤਲਬ ਕਿ ਦੇਖੋ, ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਇਸ ਟਾਈਮ ਰੁਝਾਨ ਹੈ, ਤਾਂ ਇਹਨਾਂ ਨੇ ਥੋੜੀ ਜਿਹੀ ਹਟ ਕੇ ਚੋਟ ਕੀਤੀ ਆ। ਮਤਲਬ ਕਿ ਹਟਵੀਂ ਗਰੰਟੀ ਦਿੱਤੀ ਆ ਕਿ ਅਧਿਆਪਕਾਂ ਨੂੰ ਨਾਲ ਜੋੜੀਏ, ਕਿਉਂਕਿ ਉਹਨਾਂ ਦੇ ਨਾਲ ਵੀ ਖਾਸੇ ਲੋਕ ਜੁੜੇ ਹੁੰਦੇ ਆ ਪਰਿਵਾਰ ਤੋਂ ਇਲਾਵਾ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਆਲੇ ਦੁਆਲੇ, ਤਾਂ ਬਹਰਹਾਲ ਦੇਖੋ ਕੀ ਰਿਸਪੌਂਡ ਕਰਦੇ ਨੇ ਅਧਿਆਪਕ ਇਹਦੇ ਤੇ, ਕੀ ਉਹਨਾਂ ਦਾ ਕਿਸੇ ਦਾ ਕੋਈ ਨੁਕਤਾਚੀਨੀ ਵਾਲਾ ਵੀ ਆਉਂਦਾ ਪੱਖ ਕੇ ਨਹੀਂ। ਖੈਰ ਦੇਖਦੇ ਆ। ਪਰ ਅਰਵਿੰਦ ਕੇਜਰੀਵਾਲ ਨੇ ਕੁਝ ਹੋਰ ਗੱਲਾਂ ਵੀ ਅੱਜ ਕੀਤੀਆਂ ਨੇ, ਜੀ। ਆਪਾਂ ਉਹਨਾਂ ਤੇ ਵੀ ਚਲੇ ਜਾਈਏ ਕਿਉਂਕਿ ਉਹ ਰਾਜਨੀਤੀ ਵਾਲੀਆਂ ਗੱਲਾਂ ਨੇ। ਇੱਕ ਤੇ ਉਹ ਕਹਿੰਦੇ ਆ ਨਾ ਕਿ ਜਿੱਦਾਂ ਚੰਨੀ ਮਤਲਬ ਕਿ ਨਕਲੀ ਕੇਜਰੀਵਾਲ, ਤੇ ਅੱਜ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦਾ ਨਾਮ ਹੀ ਲੈ ਦਿੱਤਾ ਕਿ ਨਕਲੀ ਕੇਜਰੀਵਾਲ। ਔਰ ਆਮ ਆਦਮੀ ਪਾਰਟੀ ਵਾਲੇ, ਤੁਹਾਨੂੰ ਪਤਾ ਆਈਟੀ ਸੈੱਲ ਦੇ ਵਿੱਚ ਇਹਨਾਂ ਦੇ ਬੜੇ ਇੰਜੀਨੀਅਰ ਬੈਠੇ, ਨਾਲ ਦੀ ਨਾਲ ਪੋਸਟਰ ਵੀ ਛਾਪ ਦਿੱਤਾ ਉਹਨਾਂ ਨੇ, ਹੂੰ, ਪੋਸਟਰ ਵੀ ਵਾਇਰਲ ਹੈ ਇਸ ਵੇਲੇ, ਤੁਸੀਂ ਦੇਖ ਸਕਦੇ ਹੋ। ਖੈਰ ਇੱਕ ਹੋਰ ਵੱਡਾ ਧਮਾਕਾ ਕਰ ਦਿੱਤਾ ਇਹਨਾਂ ਨੇ, ਕੇਜਰੀਵਾਲ ਸਾਹਿਬ ਨੇ। ਕਹਿੰਦੇ ਜੀ। ਕਿ 25 ਐਮਐਲਏ ਕਾਂਗਰਸ ਦੇ, ਸੁਣ ਲਿਓ, 25 ਐਮਐਲਏ ਤੇ 2-3 ਮੈਂਬਰ ਪਾਰਲੀਮੈਂਟ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਚ ਆ। ਪਰ ਅੱਗੋਂ ਉਹ ਕਹਿੰਦੇ ਨੇ, ਪਰ ਅਸੀਂ ਕਹਿੰਦੇ ਕਿ ਕੂੜਾ ਕਰਕਟ ਲੈਣਾ ਨਹੀਂ ਹੈ ਕਾਂਗਰਸ ਦਾ। ਨੋ ਠੀਕ। ਨੋ, ਅਸੀਂ ਨਹੀਂ ਲੈਣਾ। ਹਾਂ ਬਿਲਕੁਲ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਆ ਕਿ ਗਰੰਟੀ ਦੇ ਕੇ ਤੇ ਆਪਣੇ ਤੁਸੀਂ ਵਿਧਾਇਕ ਟਕਾ ਕੇ ਬੈਠੇ ਹੋ ਟਿਕਟਾਂ ਦੀ, ਕਿ ਲਓ ਭਾਈ ਸਰਕਾਰ ਬਣੇ ਜਾਂ ਨਾ ਬਣੇ ਉਹਦੀ ਕੋਈ ਗਰੰਟੀ ਨਹੀਂ, ਪਰ ਤੁਹਾਡੀ ਟਿਕਟ ਦੀ ਗਰੰਟੀ ਆ। ਬਸ ਤੁਸੀਂ ਗਰੰਟੀ ਦੇ ਦਿਓ ਕਿ ਤੁਹਾਡੀਆਂ ਗਰੰਟੀਆਂ ਤੇ ਅਸੀਂ ਟਿਕੇ ਹਾਂ ਭਾਈ। ਸੋ ਖੈਰ ਇਹ ਹਾਲਾਤ ਨੇ। ਉਧਰ ਤੁਹਾਨੂੰ ਪਤਾ ਹੀ ਆ ਕਾਂਗਰਸ ਵਾਲੇ ਕਿਸ ਤਰ੍ਹਾਂ ਦੇ ਹੈਗੇ ਆ। ਉਹ ਕਾਂਗਰਸ ਵਾਲੇ ਕੁਲਦੀਪ ਵੈਦ, ਲਓ ਇਹਨਾਂ ਨੂੰ ਯਾਦ ਹੀ ਕਰਦੇ ਸਾਰਾ, ਉਹ ਅਫਸਰਾਂ ਦੇ ਵਿੱਚੋਂ ਜਿਹੜੇ ਆਏ ਨੇ, ਵੈਦ ਸਾਹਿਬ, ਉਹ ਕਹਿੰਦੇ ਕਿ ਜੇ ਮਾਂ ਦਾ ਦੁੱਧ ਚੁੰਘਿਆ ਹੀ, ਜੇ ਮਾਂ ਦਾ ਦੁੱਧ ਚੁੰਘਿਆ ਹੀ, ਸਾਡਾ ਇੱਕ ਵੀ ਵਿਧਾਇਕ ਸ਼ਾਮਲ ਕਰਾ ਕੇ ਦੇ। ਆਹ ਤਾਂ ਹੁਣ ਹੂੰ, ਹਾਲ ਆ ਕਿ ਕੀ ਬੰਦਾ ਕਰੇ ਇੱਥੇ ਰਾਜਨੀਤੀ ਦਾ। ਤੇ ਇੱਧਰ ਹੁਣ ਰਾਜਨੀਤੀ ਦੀ ਗੱਲ ਚੱਲੀ, ਹੁਣ ਮੈਨੂੰ ਇੱਕ ਗੱਲ ਹੋਰ ਕਰ ਲੈਣ ਦਿਓ। ਕਮਰ ਸੰਧੂ ਵੀ ਕਹਿੰਦੇ ਕਿ ਚੰਨੀ ਜੀ ਦੇ ਨਾਲ ਅੱਜ ਚੜੇ ਫਿਰਦੇ ਸੀਗੇ, ਨਾਲ ਤੁਰੇ ਫਿਰਦੇ ਸੀਗੇ। ਕੀ ਕਰੇ ਬੰਦਾ, ਹੁਣ ਰਾਜਨੀਤੀ ਚ ਗੱਲ ਤੇ ਕਰਨੀ ਪੈਂਦੀ ਆ। ਸੋ ਖੈਰ ਇਹ ਅੱਜ ਕਹਿ ਲਈਏ ਕਿ ਇਹਨਾਂ ਦੇ ਮੁੱਖ ਐਲਾਨ ਸੀਗੇ। ਇਹਨਾਂ ਨੇ ਗੱਲਾਂ ਬਾਤਾਂ ਜਿਵੇਂ ਕਰਦੇ ਹੁੰਦੇ ਆ, ਸਿੱਧੂ ਸਾਹਿਬ ਦੀ ਸਲੌਤ ਵੀ ਕੀਤੀ ਆ ਕਿ ਸਿੱਧੂ ਸਾਹਿਬ ਜਨਤਾ ਦੇ ਮੁੱਦੇ ਚੁੱਕਦੇ ਆ, ਪਰ ਕਾਂਗਰਸ ਉਹਨਾਂ ਨੂੰ ਦਬਾਉਣ ਚ ਲੱਗੀ ਹੋਈ ਆ। ਸਿੱਧੂ ਲਈ ਥੋੜਾ ਜਿਹਾ ਨਰਮ ਗੋਸ਼ਾ ਨਾ ਹਮੇਸ਼ਾ ਰਹਿੰਦਾ। ਨਾਲ ਕਹਿੰਦੇ ਕਿ ਮੈਂ ਵਕਾਲਤ ਨਹੀਂ ਜੇ ਕਰਦਾ, ਮੈਂ ਵਕਾਲਤ ਨਹੀਂ ਜੇ ਕਰਦਾ। ਚੰਨੀ ਸਾਹਿਬ ਕਹਿੰਦੇ ਆ ਕਿ ਰੇਤ ਅਸੀਂ 5 ਰੁਪਏ ਕਰ ਦਿੱਤੀ ਆ। ਸਿੱਧੂ ਸਾਹਿਬ ਜੀ ਉੱਠ ਕੇ ਕਹਿੰਦੇ ਆ ਕਿ ਨਹੀਂ ਹਾਲੇ ਮਹਿੰਗੀ ਹੈ, ਤੇ ਇਹਦਾ ਮਤਲਬ ਹੈ ਕਿ ਉਹ ਜਨਤਾ ਦੀ ਗੱਲ ਕਰਦੇ ਆ। ਪਰ ਕੇਜਰੀਵਾਲ ਸੱਤ ਵੱਲ ਪਾ ਕੇ ਸਿੱਧੂ ਦੀ ਗੱਲ ਕਰਦੇ ਆ, ਨਾਲ ਸੀਐਮ ਫੇਸ ਦੀ ਗੱਲ ਤੇ ਹੋਏਗੀ ਨਾ। ਜੇ ਉਹ ਨਹੀਂ ਤਾਂ ਫਿਰ ਸਮਝ ਲਓ
ਮਾਮਲਾ ਜਿਹੜਾ ਅਧੂਰਾ ਹੈ। ਇਹਨਾਂ ਦਾ ਜਿਹੜਾ ਇੱਥੋਂ ਦਾ ਦੌਰਾ ਹੈ ਉਹ ਪੂਰਾ ਹੋ ਹੀ ਨਹੀਂ ਸਕਦਾ ਜਦ ਤੱਕ ਸੀਐਮ ਫੇਸ ਤੇ ਗੱਲ ਨਹੀਂ ਕਰਦੇ। ਕਹਿੰਦੇ ਕਿ ਦੇਖੋ ਦੂਸਰਿਆਂ ਨੇ ਕਿਹੜਾ ਐਲਾਨ ਕੀਤਾ ਵਾ, ਹਲੇ ਕਾਂਗਰਸ ਦਾ ਕਿਹੜਾ ਪਤਾ ਲੱਗਦਾ ਪਿਆ, ਦੂਸਰੀਆਂ ਪਾਰਟੀਆਂ ਦਾ ਵੀ ਇਹੀਓ ਹਾਲ ਆ। ਸੋ ਬਾਕੀ ਘਬਰਾਓ ਨਾ ਤੁਸੀਂ, ਬਹੁਤ ਜਲਦੀ ਅਸੀਂ ਉਹ ਸੀਐਮ ਫੇਸ ਜਿਹੜਾ ਤੁਹਾਨੂੰ ਦੇ ਦੇਾਂਗੇ, ਯਾਨੀ ਦੂਜਿਆਂ ਤੋਂ ਪਹਿਲਾਂ ਦੇ ਦੇਾਂਗੇ। ਦੇਰੀ ਕਿੰਨੀ ਹੋਏਗੀ ਹਾਲੇ ਪਤਾ ਨਹੀਂ। ਕਹਿੰਦੇ ਕਿ ਹਾਲੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੁੰਦੀ ਹੈ। ਫਿਰ ਕਹਿੰਦੇ ਕਿ ਜਦੋਂ ਸੀਐਮ ਫੇਸ ਦੇ ਦੇਈਦਾ, ਇਲੈਕਸ਼ਨ ਫਿਰ ਤਾਂ ਹੀ ਜਾਣਾ ਹੁੰਦਾ, ਠਾ ਨਹੀਂ ਆ ਸਕਦਾ। ਸੋ ਇਸ ਕਰਕੇ ਕਹਿੰਦੇ ਕਿ ਥੋੜਾ इंतजार करो, थोड़े इंतजार का मजा लीजिए। सो देखते हैं। बाकी वादियां की झड़ी है जी, वादियां की ते फुल झड़ी लगी पई है। अज जिवें बीबियां दे बारे गल होई सी कि ना, कल इन्हां ने ऐलान कीता सीगा ते तिवें नाल दी नाल अज प्रधान जी है जिहड़े साडे गवांढी बादल पिंड तो सुखवीर सिंह जी, वो कहंदे कि आपां भी 10,000 लड़कियां नूं पंजाब पुलिस च भर्ती करवावांगे, फिकर ना करो, कोई चक्कर नहीं हैगा। सो दूजे पासे ਜਿਹੜੀ ਬੀਬੀ ਮਨੀਸ਼ਾ ਗੁਲਾਟੀ ਜੀ ਆ, ਉਹ ਅਰਵਿੰਦ ਕੇਜਰੀਵਾਲ ਤੇ ਭਰ ਪਏ, ਕਹਿੰਦੇ ਕਿ ਤੂੰ ਅਪਮਾਨ ਨਾ ਕਰ ਇੱਥੇ ਆ ਕੇ ਬੀਬੀਆਂ ਦਾ, ਖਬਰਦਾਰ ਹੋਸ਼ਿਆਰ। ਤੁਹਾਨੂੰ ਪਤਾ ਹੀ ਹੋ ਬੀਬੀ ਜੀ ਥੋੜੇ ਸਖਤ ਮਿਜ਼ਾਜ ਦੇ ਨੇ, ਮੈਨੂੰ ਲੱਗਦਾ ਕਿ ਨੋਟਿਸ ਵੀ ਨਾ ਆ ਜਾਵੇ ਛੇਤੀ ਕਿਤੇ, ਉਹ ਵੀ ਸੰਭਾਵਨਾ ਬਣਦੀ ਹੈ। ਤੇ ਵਾਅਦਿਆਂ ਦੀ ਝੜੀ ਹੈ ਜੀ, ਸੁਣੀ ਚਲੋ ਚੁੱਪ ਕਰਕੇ। ਪਰ ਗੱਲ ਜਿਹੜੀ ਜਿੱਦਾਂ ਕਹਿ ਲਓ ਕਿ ਜਿਵੇਂ ਅਰਵਿੰਦ ਕੇਜਰੀਵਾਲ ਹੋਣੀ ਵਾਅਦੇ ਕਰ ਰਹੇ ਨੇ, ਤੇ ਉਹਨਾਂ ਵਾਅਦਿਆਂ ਤੇ ਇਤਬਾਰ ਕਰਕੇ ਕਿਤੇ ਉਹ ਕਹਾਣੀ ਅਲੱਗ ਨਾ ਹੋ ਜਾਵੇ। ਕਿਵੇਂ ਉਹ ਅਜ਼ੀਜ਼ ਲਖਨਵੀ ਸਾਹਿਬ ਨੇ ਇੱਕ ਵਾਰੀ ਕਿਹਾ ਸੀਗਾ ਕਿ ਝੂਠੇ ਵਾदों पर थी अपनी जिंदगी, अब तो वो भी आसरा जाता रहा। ਮਤਲਬ ਕਿ ਸਾਰਿਆਂ ਦੇ ਦੇਖ ਲਏ ਆ, ਕਿਤੇ ਇਹ ਜਿਹੜੇ ਵਾਅਦੇ ਆ ਹੁਣ ਜਿਹੜੀ ਕੋਈ ਬਚੀ ਕੁਚੀ ਆਸ ਆ ਜਿਹੜੀ ਗਰੰਟੀ ਵਾਲੀ, ਹੁਣ ਮਤਲਬ ਕਿ ਚੱਲੇ ਸੀ ਚੋਣ ਮੈਨੀਫੈਸਟੋ ਤੋਂ ਗਰੰਟੀਆਂ ਤੱਕ ਆ ਗਏ, ਕਿਤੇ ਗਰੰਟੀਆਂ ਤੋਂ ਵੀ ਨਾ ਰੁਕ ਜਾਂਦੇ ਲੱਗਣ। ਜੀ, ਜੀ। ਵੇਖੋ ਜੀ ਬਣਦਾ ਕੀ ਆ ਸਥਿਤੀ, ਕੀ ਜਿਹੜੀ ਇਸ ਦੇ ਵਿੱਚ ਬਣਦੀ ਆ। ਉੱਦਾਂ ਭਗਵੰਤ ਮਾਨ ਹੋਣਾ ਦਾ ਕੁਛ ਬਣਿਆ, ਕੋਈ ਤਣ ਪੱਤਣ ਲੱਗਣਗੇ ਕਿ ਨਾਲ ਪ੍ਰਸ਼ਾਦਾ ਹੀ ਛਕਦੇ ਰਹਿਣਗੇ? ਨਹੀਂ ਉਹ ਹਾਂਜੀ, ਨਹੀਂ ਉਹ ਪ੍ਰਸ਼ਾਦਾ ਹੀ ਛਕਦੇ ਨੇ। ਵੈਸੇ ਪ੍ਰਸ਼ਾਦਾ ਛਕਣ ਦੇ ਮਾਮਲੇ 'ਚ ਵੀ ਇੰਡੀਅਨ ਐਕਸਪ੍ਰੈਸ ਵਾਲੇ ਨੇ ਕਹਿ ਦਿੱਤਾ ਕਿ ਉਹ ਇਹਨਾਂ ਦਾ ਹੀ ਬੰਦਾ ਸੀਗਾ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ, ਫਿਰ ਘਰ ਦੇ ਵਿੱਚ ਹੀ ਜਾ ਕੇ ਪ੍ਰਸ਼ਾਦਾ ਛਕ ਲਿਆ, ਕੋਈ ਵੱਡੀ ਗੱਲ ਨਹੀਂ ਹੈ। ਖੈਰ ਆਟੋ ਵਾਲਾ ਤੇ ਆਟੋ ਵਾਲਾ ਹੀ ਹੈ ਨਾ, ਕਿਰਤੀ ਤੇ ਕਿਰਤੀ ਹੈ। ਕਹਿੰਦੇ ਕਿ ਉਹਦਾ ਭਰਾ ਜਿਹੜਾ ਹੈ ਉਹ ਇਹਨਾਂ ਦਾ ਅਹੁਦੇਦਾਰ ਹੈ। ਤਾਂ ਦੂਸਰੇ ਪਾਸੇ 'ਚ ਦੇਖੀਏ ਤਾਂ ਭਗਵੰਤ ਮਾਨ ਬਿਆਨ ਤੇ ਪੂਰੇ ਦੇ ਰਹੇ ਆ। ਤੁਹਾਨੂੰ ਪਤਾ ਰੋਟੀ ਪਾਣੀ ਵੀ ਛਕ ਰਹੇ ਨੇ ਇਕੱਠੇ ਬੈਠ ਕੇ, ਨਾਲ ਦੌਰੇ ਤੇ ਵੀ ਉਹ ਪੂਰਾ ਵਰਦੇ ਪਏ ਆ ਵਿਰੋਧੀਆਂ ਤੇ। ਅੱਜ ਉਹਨਾਂ ਨੇ ਮਤਲਬ ਕਿ ਬਿਆਨ ਵੀ ਦਿੱਤੇ ਆ ਕਿ ਨਕਲੀ ਅੰਕੜੇ ਤਿਆਰ ਕਰ ਰਹੇ ਆ, ਸਕੂਲ ਖਾਲੀ ਆ, ਤੇ ਜਿਹੜੀਆਂ ਟੈਂਕੀਆਂ ਨੇ ਮਤਲਬ ਕਿ ਵਾਟਰ ਵਰਕਸ ਦੀਆਂ ਟੈਂਕੀਆਂ ਹੁੰਦੀਆਂ ਉਹ ਅਧਿਆਪਕਾਂ ਨਾਲ ਭਰੀਆਂ ਪਈਆਂ। ਤੇ ਨਾਲ ਉਹਨਾਂ ਨੇ ਆਖਿਆ ਕਿ ਸਿਰਫ ਸਕੂਲ ਦੇ ਬਾਹਰ ਸਮਾਰਟ ਲਿਖਣ ਦੇ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦੇ। ਵਾਕਿਆ ਬਿਲਕੁਲ, ਜੇ ਉਹ ਜਿੱਦਾਂ ਆਉਂਦੇ ਹੁੰਦੇ ਸੀ ਨਾ ਪਹਿਲਾਂ ਨੋਕੀਆ ਵਾਲੇ ਫੋਨ, ਫੀਚਰ ਫੋਨ ਆਪਾਂ ਉਹਨੂੰ ਆਉਂਦੇ ਹੁੰਦੇ ਸਾਂ, ਤੇ ਉਹਦੇ ਉੱਤੇ ਜੇ ਸਮਾਰਟ ਲਿਖ ਕੇ ਕੋਈ ਵੇਚੇ ਤੇ ਸਮਾਰਟ ਥੋੜੀ ਨਾ। ਉਹ ਕਹਿੰਦੇ ਕਿ ਇਹੀ ਹਾਲ ਆ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਵੀ ਇੱਕ ਅਧਿਆਪਕ ਦਾ ਸਪੁੱਤਰ ਆ। ਬਿਆਨ ਉਹਨਾਂ ਦੇ ਆ ਰਹੇ ਨੇ, ਬਿਆਨ ਬਰੋਬਰ ਆ ਰਹੇ ਆ, ਪਰ ਜਿਹੜਾ ਐਲਾਨ ਆ, ਮਾਨ ਦਾ ਐਲਾਨ ਜਿਹੜਾ ਆ ਉਹ ਹਾਲੇ ਬਾਕੀ ਹੈ। ਜੀ, ਜੀ। ਕਿਤੇ ਦੇਰੀ ਨਾ ਵਿਚਾਰੇ ਦੀ ਹੋ ਜਾਵੇ। ਅਗਲੀ ਮਿੰਟੂ ਜੀ ਗੱਲ ਕਰੀਏ ਇਸੇ ਹੀ ਸਰਗਰਮੀਆਂ ਦੇ ਵਿੱਚ, ਦੁਸ਼ਯੰਤ ਗੌਤਮ ਜਿਹੜੇ ਭਾਜਪਾ ਦੇ ਇੰਚਾਰਜ ਨੇ, ਉਹਨਾਂ ਨੇ ਅਕਾਲੀ ਦਲ ਨੂੰ ਲੈ ਕੇ ਕਿਹਾ ਆ ਵੀ ਭਾਈ ਅਸੀਂ ਦਰਵਾਜ਼ੇ ਤਾਂ ਨਹੀਂ ਬੰਦ ਕੀਤੇ, ਪਰ ਜਿਹੜਾ ਵੱਡੇ ਭਰਾ ਦੀ ਭੂਮਿਕਾ ਹੈ ਅਗਲੀ ਵਾਰੀ ਸਾਡੀ ਹੋਊਗੀ, ਤੁਹਾਨੂੰ ਛੋਟੇ ਭਰਾ ਬਣ ਕੇ ਆਉਣਾ ਪਊਗਾ। ਨਹੀਂ ਦੇਖੋ, ਉਹ ਮੇਰੇ ਖਿਆਲ ਦੇ ਨਾਲ ਨਾ, ਹੁਣ ਵੈਸੇ ਤੇ ਇੱਕ ਤੁਹਾਨੂੰ ਮੈਂ ਦੁਨਿਆਵੀ ਗੱਲ ਦੱਸਾਂ, ਜ਼ਿੰਦਗੀ ਦੀ ਫਿਲਾਸਫੀ ਵੀ ਹੈ ਕਿ ਜਦੋਂ ਰਿਸ਼ਤਿਆਂ 'ਚ ਇੱਜ਼ਤ ਨਾ ਰਹੇ ਤਾਂ ਰਿਸ਼ਤੇ ਟੁੱਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਫਨਾਹ ਹੋ ਜਾਂਦੇ ਨੇ। ਨਿੱਜੀ ਜ਼ਿੰਦਗੀ 'ਚ ਆਪਣੇ ਤੇ ਲਾ ਕੇ ਦੇਖ ਲਓ ਤੁਸੀਂ, ਚਾਹੇ ਮੀਆਂ ਬੀਵੀ ਦਾ ਸਨਮਾਨ ਹੈ, ਇੱਜ਼ਤ ਹੈ, ਮੋਹ ਹੈ, ਲੜਾਈ ਵੀ ਹੋ ਜੂਗੀ ਨਾ, ਉਹ ਫਿਰ ਮੁਹੱਬਤ ਤੇ ਜਾ ਕੇ ਖਤਮ ਹੋ ਜਾਂਦੀ ਹੈ, ਆਪਣਤ ਤੇ ਜਾ ਕੇ ਖਤਮ ਹੋ ਜਾਂਦੀ। ਜਦ ਇੱਜ਼ਤ ਗਈ ਦੋਨਾਂ ਦੇ ਦਿਲਾਂ 'ਚੋਂ ਤਾਂ ਫਿਰ ਲੜਾਈ ਯੁੱਧ ਦਾ ਮੈਦਾਨ ਬਣ ਜਾਂਦੀ ਹੈ। ਫਿਰ ਇਤਫਾਕ ਜਿਹੜਾ ਉਹ ਤਲਾਕ ਤੱਕ ਵੀ ਚਲੇ ਜਾਂਦਾ ਹੈ। ਇਹ ਸਾਫ਼ ਹੈ, ਸਪਸ਼ਟ ਹੈ। ਤਾਂ ਇਹ ਜਿਹੜਾ ਹੁਣ ਇੱਕ ਦੂਜੇ ਨੂੰ ਇਸ ਤਰ੍ਹਾਂ ਕੀਤਾ ਜਾ ਰਿਹਾ, ਉਹਦੇ 'ਚ ਇੱਜ਼ਤ ਹੈ ਨਹੀਂ ਗੀ, ਇੱਕ ਦੂਜੇ ਦਾ ਸਨਮਾਨ ਹੈ ਨਹੀਂ ਗਾ। ਨੀਵਾਂ ਕਿਸੇ ਨੂੰ ਕਹਿਣਾ ਕਿ ਤੂੰ ਛੋਟਾ ਮੈਂ ਵੱਡਾ, ਇਹਦਾ ਮਤਲਬ ਕਿ ਇੱਜ਼ਤ ਨਹੀਂ ਹੈ, ਉੱਥੇ ਇੱਜ਼ਤ ਨਹੀਂ ਹੈ। ਉਹ ਸਿਰਫ ਤੇ ਸਿਰਫ ਹੁਣ ਕਾਊਂਟਿੰਗ ਕਰ ਰਹੇ ਨੇ ਇਹਨਾਂ ਨੂੰ
ਕਿ ਹਾਂ ਭਾਈ ਜੇ ਤੁਸੀਂ ਆਉਣਾ, ਮਨ ਦਾ ਤੁਹਾਡਾ ਵਿਚਾਰ ਬਣਿਆ, ਤਾਂ ਪਹਿਲਾਂ ਤਾਂ ਤੁਹਾਡੀ ਸਿਧਾਂਤਕ ਪਹੁੰਚ ਕੀ ਹੈ ਰਾਸ਼ਟਰਵਾਦਤਾ ਬਾਰੇ, ਉਹਦਾ ਪ੍ਰਮਾਣ ਪੱਤਰ ਲਿਆਓ। ਤੇ ਦੂਸਰਾ ਇਹ ਆ ਕਿ ਹੁਣ ਤੁਸੀਂ ਗਾੜੀ ਨਹੀਂ ਹੋਵੋਗੇ, ਤੁਸੀਂ ਤੇ ਮਝੈਲ ਹੋ ਨਾ, ਸਮਝਦੇ ਹੋ, ਗਾੜੀ ਜੀ, ਮਤਲਬ ਕਿ ਅੱਗੇ ਨਹੀਂ ਹੋਵੋਗੇ, ਜੀ। ਤੁਸੀਂ ਹੁਣ ਪਛਾੜੀ ਹੋਵੋਗੇ, ਮਤਲਬ ਕਿ ਤੁਸੀਂ ਸਾਡੇ ਪਿੱਛੇ ਲੱਗੋਗੇ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਪੁਰਾਣੇ ਸਾਥੀ ਦੀ ਆਪਾਂ ਫਿਰ ਵੀ ਇੱਜ਼ਤ ਕਰਨੇ ਆ ਕਿਸੇ ਸਮੇਂ, ਉਹ ਸਨਮਾਨ ਨਹੀਂ ਨਜ਼ਰ ਆ ਰਿਹਾ, ਉਲਟਾ ਇਹ ਇੱਕ ਤਰ੍ਹਾਂ ਨਾਲ ਤੰਜ਼ ਹੀ ਕੱਸਿਆ ਜਾ ਰਿਹਾ। ਤੇ ਬਾਰੇ ਗਰੇਵਾਲ ਨੇ ਸਾਫ਼ ਸਪਸ਼ਟ ਕੀਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ, ਕੋਈ ਸਾਡਾ ਅਲਾਇੰਸ ਨਹੀਂ ਹੋਏਗਾ। ਔਰ ਨਾਲ ਉਹਨਾਂ ਨੇ ਕਿਹਾ ਕਿ ਕਿਸੇ ਇੱਕ ਪਰਿਵਾਰ ਨੂੰ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਪਤਾ ਨਹੀਂ ਕਿਸ ਪਰਿਵਾਰ ਨੂੰ ਕਹਿ ਰਹੇ, ਮੈਨੂੰ ਤੇ ਪਤਾ ਨਹੀਂ ਹੈ। ਜੀ। ਇੱਧਰ ਕੈਪਟਨ ਵੀ ਬੋਲੇ ਆ, ਚੋਣ ਜਾਬਤਾ ਲੱਗਣ ਦਿਓ ਫਿਰ ਦੇਖਿਓ। ਇਹ ਕੀ ਗੱਲ, ਹੁਣ ਇਹ ਆਪ ਜ਼ਿਆਦਾ ਜਾਬਤੇ 'ਚ ਰਹਿਣਾ? ਮੈਨੂੰ ਲੱਗਦਾ ਇਹਨੇ ਉਹ ਸੁਣ ਲਿਆ ਜੈਜੀ ਬੈਂਸ ਕੈਪਟਨ ਨੇ, ਉਹ ਜਿਵੇਂ ਆਂਦਾ ਨਹੀਂ ਉਹ ਹਾਰਦਾ ਹਜੇ ਤੇ ਜੱਟ ਪੂਰਾ ਕਾਇਮ ਹੋਏ, ਨਹੀਂ ਉਹ ਹਾਰਦਾ। ਮੈਨੂੰ ਤਾਂ ਲੱਗਦਾ ਉਹ ਸੁਣ ਲਿਆ ਕਿਤੇ ਵਿਹਲੇ ਬੈਠੇ ਆ, ਤਾਂ ਹੀ ਉਹ ਕਹਿ ਰਹੇ ਆ ਕਿ ਚੋਣ ਜਾਬਤਾ ਲੱਗਣ ਦਿਓ ਫੇਰ ਦੇਖਿਓ ਭਚੱਕਾ ਬਣਦਾ ਕੀ ਆ। ਦੇਖੋ ਗੱਲ ਇਹ ਆ ਕਿ ਹੁਣ ਮਜ਼ਾਕ ਤੇ ਅਗਲਾ ਕਰਦਾ ਹੀ ਆ ਨਾ ਕਿ ਬਾਬਾ ਤੁਸੀਂ ਤੇ ਕਹਿੰਦੇ ਸੀ ਕਿ ਅਸੀਂ ਤੋੜ ਕੇ ਰੱਖ ਦਿਆਂਗੇ, ਮਰੋੜ ਕੇ ਰੱਖ ਦਿਆਂਗੇ, ਨੁਕਸਾਨ ਕਰਾਂਗੇ ਕਾਂਗਰਸ ਦਾ, ਤੇ ਤੁਹਾਡੇ ਨਾਲ ਤੇ ਕੋਈ ਬੰਦਾ ਹੀ ਨਹੀਂ ਆਇਆ। ਬੰਦਾ ਤੇ ਛੱਡੋ, ਤੁਹਾਡੀ ਤੇ ਬੀਜੀ ਵੀ ਹਾਲੇ ਕਾਂਗਰਸ ਦੇ ਵਿੱਚ ਹੈ ਤੇ ਹੈ ਨਾ। ਸਵਾਲ ਤੇ ਸਵਾਲ ਹੈ, ਮੈਂ ਜਾਤੀ ਤੌਰ ਤੇ ਨਹੀਂ ਕਿਸੇ ਨੂੰ ਏਦਾਂ ਕਰਦਾ ਹੁੰਦਾ, ਮਤਲਬ ਕਿ ਇੱਕ ਸਵਾਲ ਤੇ ਉੱਠੇਗਾ ਨਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਸਵਾਲ ਉੱਠਣ ਦਿਓ, ਜਵਾਬ ਦੇਵਾਂਗੇ, ਮੌਕਾ ਆਉਣ ਦਿਓ। ਮਤਲਬ ਕਿ ਇੱਕ ਉਹਨਾਂ ਨੇ ਲੰਬੀ ਚੌੜੀ ਚੜੀ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦਿੱਤੀ, ਇੰਡੀਅਨ ਐਕਸਪ੍ਰੈਸ ਨੂੰ, ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਸਾਫ਼ ਤੌਰ ਤੇ, ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਸਾਡੇ ਬੰਦੇ ਸਾਡੇ ਨਾਲ ਆਉਣ ਵਾਸਤੇ ਬਿਲਕੁਲ ਤਿਆਰ ਨੇ। ਮਤਲਬ ਕਿ ਸਾਡੇ ਬੰਦੇ ਜਿਹੜੇ ਕਾਂਗਰਸ ਦੇ ਵਿੱਚ ਆ, ਜਿਨ੍ਹਾਂ ਨੇ ਸਾਡੇ ਨਾਲ ਆਉਣਾ ਆ, ਉਹ ਬਿਲਕੁਲ ਤਿਆਰ ਨੇ। ਅਸੀਂ ਉਹਨਾਂ ਨੂੰ ਰੋਕਿਆ ਕਿ ਮੌਕਾ ਆਉਣ ਦਿਓ, ਚੋਣ ਜਾਬਤਾ ਲੱਗ ਲੈਣ ਦਿਓ, ਫਿਰ ਤੁਸੀਂ ਸ਼ਾਮਲ ਹੋਇਓ। ਮਤਲਬ ਉਹ ਕਹਿੰਦੇ ਆ ਕਿ ਅਸੀਂ ਚੋਣ ਜ਼ਾਬਤੇ ਨੂੰ ਉਡੀਕ ਰਹੇ ਆ, ਬੰਦੇ ਟੁੱਟ ਕੇ ਆਉਣ ਵਾਸਤੇ ਤਿਆਰ ਨੇ, ਬਲਕਿ ਬਿਲਕੁਲ ਚਕਤਾ ਦੇਣ ਵਾਸਤੇ ਤਿਆਰ ਨੇ। ਤੇ ਇਹ ਗੱਲ ਸ਼ਾਇਦ ਮੇਰੇ ਖਿਆਲ ਦੇ ਨਾਲ ਸੱਚ ਵੀ ਹੈ ਰਾਜਕਰਨਵੀਰ ਸਿੰਘ ਦੀ। ਦੋ ਚੀਜ਼ਾਂ ਨੇ, ਇੱਕ ਤੇ ਇਹ ਆ ਕਿ ਦੇਖੋ ਹੁਣੇ ਗੱਲ ਲਿਖ ਕੇ ਭਾਵੇਂ ਨੋਟ ਕਰ ਲਿਓ ਕਿ ਕਾਂਗਰਸ ਦੇ ਵਿੱਚ ਐਤਕੀ ਟਿਕਟਾਂ ਦੀ ਵੰਡ ਨੂੰ ਲੈ ਕੇ ਘਮਸਾਨ ਮਚੇਗਾ ਹੀ ਮਚੇਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਪਾਵਰ ਹਾਊਸ ਕਈ ਨੇ ਇਸ ਵਾਰੀ। ਦੂਜੀ ਚੀਜ਼ ਜਿਹੜੀ ਹੈ ਕਿ ਅੱਜ ਖਹਿਰਾ ਸਾਹਿਬ ਨੇ ਜਿਹੜੀ ਉਹ ਟਿੱਪਣੀ ਕੀਤੀ ਸੀ, ਜਾਂ ਆਪਾਂ ਵੀ ਇੱਕ ਸਵਾਲ ਚੱਕਿਆ ਸੀਗਾ ਕਿ ਇਹਨਾਂ ਦੀ ਪਾਰਟੀ ਬੋਲ ਨਹੀਂ ਰਹੀ, ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਆ ਨਾ, ਉਹ ਅੱਜ ਦੇਰ ਰਾਤ ਕਹਿ ਲਓ, ਹੁਣ ਤੋਂ ਅੱਧਾ ਕੁ ਘੰਟਾ ਪਹਿਲਾਂ ਮੇਰੇ ਖਿਆਲ ਦੇ ਨਾਲ ਮਹਿਤਾਬ ਸਿੰਘ ਖਹਿਰਾ ਨੇ ਪੋਸਟ ਪਾਈ ਸੀ, ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਨੇ, ਅੱਧਾ ਪੌਣਾ ਘੰਟਾ ਪਹਿਲਾਂ ਚਰਨਜੀਤ ਸਿੰਘ ਚੰਨੀ ਖਹਿਰਾ ਸਾਹਿਬ ਦੇ ਘਰੇ ਚਲੇ ਗਏ। ਸੋ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਆ ਕਿ ਦੇਖੋ ਜਿਹੜੇ ਬੰਦੇ ਟਿਕਟਾਂ ਤੇ ਕੱਟਣੀਆਂ ਨਾ, ਜਿੰਨੇ ਇਹਨਾਂ ਦੇ ਸਿਟਿੰਗ ਐਮਐਲਏ ਆ, ਉਹਨਾਂ ਦਾ ਪੱਤਾ ਤੇ ਤਕਰੀਬਨ ਤੁਸੀਂ ਲਾ ਲਓ ਕਿ ਅੱਧ ਪਚੱਦਿਆਂ ਦਾ ਤੈਅ ਆ ਕੱਟਣਾ। ਉਹ ਹੁਣ ਕਿੱਧਰ ਨੂੰ ਜਾਂਦੇ ਆ, ਜਾਂ ਜਿਹੜੇ ਹੋਰ ਦਾਅਵੇਦਾਰ ਹੈ ਜੇ ਉਹ ਨਿਰਾਸ਼ ਹੁੰਦੇ ਕਿੱਧਰ ਨੂੰ ਜਾਂਦੇ, ਕਿਉਂਕਿ ਸਿੱਧੂ ਧੜਾ ਆਪਣੇ ਬੰਦਿਆਂ ਨੂੰ ਫਿੱਟ ਕਰ ਰਿਹਾ, ਤਿਆਰ ਕਰ ਰਿਹਾ ਕਿ ਤੁਹਾਨੂੰ ਟਿਕਟਾਂ ਦੇਵਾਂਗੇ। ਚੰਨੀ ਧੜਾ ਆਪਣੇ ਪੱਧਰ ਤੇ ਆ, ਹੋਰ ਜਿਹੜੇ ਧੜੇ ਆ ਉਹ ਤੁਹਾਨੂੰ ਪਤਾ ਹੀ ਆ। ਸੋ ਇੱਥੇ ਘਮਸਾਨ ਇਹਨਾਂ ਦਾ ਆਪਸ ਦੇ ਵਿੱਚ ਮਚਣਾ ਤੈਅ। ਸ਼ਾਇਦ ਇਸੇ ਕਰਕੇ ਹੀ ਅਮਰਿੰਦਰ ਸਿੰਘ ਇੱਕ ਕਹਿ ਲਓ ਕਿ ਟਾਈਮ ਦੇ ਰਹੇ ਆ ਕਿ ਚੋਣ ਜ਼ਾਬਤਾ ਲੱਗਣ ਦਿਓ, ਥੋੜਾ ਜਿਹਾ ਗੇਮ ਨੂੰ ਖੁੱਲਣ ਦਿਓ, ਫਿਰ ਦੇਖੋ ਬਣਦਾ ਕੀ ਆ। ਹਾਲਾਂਕਿ ਉਹ ਬੰਦੇ ਕਿੱਧਰ ਨੂੰ ਜਾਂਦੇ ਆਪਾਂ ਨਹੀਂ ਕਹਿ ਸਕਦੇ, ਪਰ ਇਹ ਜ਼ਰੂਰ ਆ ਕਿ ਇੱਕ ਵਾਰੀ ਹਲਚਲ ਜ਼ਰੂਰ ਹੋਏਗੀ। ਉਹ ਕਿੱਧਰ ਨੂੰ ਜਾਂਦੇ ਹੋ ਸਕਦਾ ਉੱਥੇ ਹੀ ਰਹਿਣ, ਪਰ ਇੱਕ ਵਾਰੀ ਇਹਨਾਂ ਦੇ ਵਿੱਚ ਟਿਕਟਾਂ ਨੂੰ ਲੈ ਕੇ ਥੋੜਾ ਜਿਹਾ ਉਬਾਲ ਜ਼ਰੂਰ ਆਏਗਾ। ਤਾਂ ਹੁਣ ਇਹਨਾਂ ਦੇ ਬੰਦੇ ਕਿੰਨੇ ਕੁ ਆਉਂਦੇ ਆ, ਇਹਨਾਂ ਦੇ ਨਾਲ ਕਿੰਨੇ ਕੁ ਖੜਦੇ ਆ, ਉਹਦਾ ਪਤਾ ਨਹੀਂ, ਪਰ ਬੋਣੀ ਹੋ ਚੁੱਕੀ ਅੱਜ ਮੇਰੇ ਖਿਆਲ ਦੇ ਨਾਲ ਜੱਸਲ ਸਾਹਿਬ ਨੇ ਜਿਹੜੇ ਜਲੰਧਰ ਵਾਲੇ, ਉਹ ਤੇ ਆ ਗਏ ਨੇ ਇਹਨਾਂ ਦੇ ਨਾਲ ਪਾਰਟੀ 'ਚ। ਜੀ। ਜ਼ਬਤ ਕੀਤੀਆਂ ਆਰਬਿਟ ਬੱਸਾਂ ਫਿਰ ਚਲਾਉਣ ਦੇ ਆਦੇਸ਼। ਗੱਲ ਇਹ ਆ ਕਿ ਰਾਜਾ ਵੜਿੰਗ ਨੇ ਮਾਰ ਤੇ ਚੋਖੀ ਮਾਰੀ ਸੀ, ਪਰ ਆ 2 ਦਿਨ ਜਿਹੜੇ ਆ ਨਾ, 2 ਦਿਨ ਉਹਨਾਂ ਦੇ ਲਈ ਕਹਿ ਲਓ ਕਿ ਪੁੱਠੇ ਚਲੇ ਗਏ ਆ ਰਾਜਾ ਵੜਿੰਗ ਵਾਸਤੇ। ਕਿਉਂ? ਕਿਉਂਕਿ ਕੱਲ ਖਬਰ ਇਹ ਆਈ ਸੀ ਕਿ ਨਿਊਦੀਪ ਬੱਸ ਸਰਵਿਸ ਵਾਲੇ ਆ, ਯਾਨੀ ਜਿਹੜੇ ਡਿੰਪੀ ਢਿੱਲੋਂ ਨੇ,
ਉਹਨਾਂ ਨੂੰ ਸਟੇ ਮਿਲ ਗਿਆ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਚੋਂ, ਸ਼ਾਇਦ ਸਟੇ ਨਹੀਂ ਮਿਲਿਆ ਪਰ ਨੋਟਿਸ ਜ਼ਰੂਰ ਕਰ ਦਿੱਤਾ ਜਿਨ੍ਹਾਂ ਕੋ, ਚਲੋ ਹੋ ਸਕਦਾ ਸਟੇ ਵੀ ਹੋ ਗਿਆ ਹੋਵੇ, ਉਹਦਾ ਪਤਾ ਨਹੀਂ, ਪਰ ਆਮ ਤੌਰ ਤੇ ਇਹ ਹੁੰਦਾ ਨਾ ਕਿ ਕਾਰਵਾਈ ਸਟੇ ਹੋ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ ਨੋਟਿਸ ਕੀਤੇ ਜਾਂਦੇ ਆ। ਫਿਰ ਸਟੇ ਦਾ ਨਹੀਂ ਮੈਨੂੰ ਪੱਕਾ ਪਤਾ, ਪਰ ਨੋਟਿਸ ਜ਼ਰੂਰ ਹੋ ਗਿਆ। ਤਾਂ ਦੂਸਰੇ ਦਿਨ ਖਬਰ ਕੀ ਆਈ ਕਿ ਔਰਬਿਟ ਬੱਸਾਂ ਜਿਹੜੀਆਂ ਉਹ ਉਹਨਾਂ ਨੇ ਕਿਹਾ ਕਿ 1 ਘੰਟੇ ਦੇ ਵਿੱਚ ਛੱਡ ਦਿਓ ਤੁਸੀਂ, ਤੇ ਨਾਲ ਕਿਹਾ ਕਿ ਜਿਹੜੇ ਪਰਮਿਟ ਰੱਦ ਕੀਤੇ ਆ ਤੁਸੀਂ ਉਹ ਬਹਾਲ ਕਰ ਦਿੱਤੇ ਜਾਣ। ਇਹਦਾ ਮਤਲਬ ਇਹੀ ਆ ਕਿ ਜੋ ਪਰਮਿਟ ਇਹਨਾਂ ਨੇ ਕੈਂਸਲ ਕੀਤੇ ਸਨ ਉਹ ਪਰਮਿਟ ਵੀ ਬਹਾਲ ਹੋ ਗਏ। ਤਾਂ ਤਕਰੀਬਨ ਲਾ ਲਓ ਕਿ 50 ਤੋਂ ਉੱਤੇ ਦੇ ਕਰੀਬ ਬੱਸਾਂ ਸੀਗੀਆਂ ਔਰਬਿਟ ਵਾਲੀਆਂ, ਕਿਉਂਕਿ ਮੈਂ ਇਹਨਾਂ ਦੇ ਵਕੀਲ ਦਾ ਵਰਜ਼ਨ ਸੁਣਦਾ ਪਿਆ ਸਾਂ, ਉਹ ਕਹਿ ਰਹੇ ਸਨ ਕਿ ਖਾਸੀਆਂ ਬੱਸਾਂ ਸੀਗੀਆਂ ਔਰਬਿਟ ਦੀਆਂ ਜਿਹੜੀਆਂ ਬੰਦ ਕੀਤੀਆਂ ਗਈਆਂ। ਇਹਦਾ ਮਤਲਬ ਇਹ ਹੈ ਕਿ ਰਾਜਾ ਵੜਿੰਗ ਨੇ ਇਸ ਗੱਲ ਨੂੰ ਕਹਿ ਲਓ ਕਿ ਹਵਾ ਹਵਾਈ ਨਹੀਂ ਕੀਤਾ ਕਿ ਮੈਂ ਆਹ ਕਰੂੰਗਾ ਜਾਂ ਮੈਂ ਆਹ ਕੀਤਾ ਵਾ, ਉਹਨੇ ਕਰਕੇ ਵਿਖਾਇਆ। ਬਾਕੀ ਤੇ ਤੁਹਾਨੂੰ ਪਤਾ ਹੀ ਹੈ ਮੰਤਰੀਆਂ ਦਾ ਜਿਹੜਾ ਹਾਲ ਆ। ਦੇਖੋ ਗੱਲ ਇਹ ਆ ਵੀ ਕਰਨਾ ਸਹੀ ਤਰੀਕੇ ਨਾਲ ਚਾਹੀਦਾ, ਵੈਂਡੇਟਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਚਾਹੇ ਅਕਾਲੀ ਆ ਚਾਹੇ ਕੋਈ ਕਾਂਗਰਸੀ ਆ। ਸਹੀ ਪ੍ਰੋਸੀਜਰ ਜੋ ਹੈ ਉਹਨੂੰ ਫੋਲੋ ਕਰਦਿਆਂ ਜਿਹੜਾ ਵੀ ਕੋਈ ਬੰਦਾ, ਚਾਹੇ ਉਹ ਕਾਂਗਰਸੀ ਆ, ਉਹ ਟਰਾਂਸਪੋਰਟਰ ਹੈਨਰੀ ਆ, ਚਾਹੇ ਕੇ ਢਿੱਲੋਂ ਆ, ਜਾਂ ਚਾਹੇ ਇਸ ਕੈਬਨਿਟ ਦੇ ਮਿਸਟਰ ਗਾਲਬ ਮਨਪ੍ਰੀਤ ਸਿੰਘ ਬਾਦਲ ਆ, ਚਾਹੇ ਰਿੰਪੀ ਢਿੱਲੋਂ ਹੋਰੀ ਆ, ਚਾਹੇ ਸੁਖਬੀਰ ਸਿੰਘ ਬਾਦਲ ਆ, ਜੋ ਪ੍ਰੋਸੀਜਰ ਬਣਦਾ ਕਾਇਦੇ ਦੇ ਮੁਤਾਬਕ ਸਾਰਿਆਂ ਤੋਂ ਲਾਗੂ ਹੋਣਾ ਚਾਹੀਦਾ। ਉਹਦੇ ਰਾਹੀਂ ਜੋ ਮਰਜ਼ੀ ਕਰੋ, ਖੁੱਲੀਆਂ ਗੱਲਾਂ ਨੇ, ਖੁੱਲੀਆਂ ਬਾਤਾਂ ਨੇ, ਪਰ ਬਦਲਾਖੋਰੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ, ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ। ਪਰ ਉਹ ਤਾਂ ਹੁਣ ਜਦੋਂ ਮਾਮਲਾ ਹੀ ਕੋਰਟ 'ਚ ਚੱਲੇਗਾ ਉੱਥੇ ਪਤਾ ਲੱਗੇਗਾ। ਬਾਕੀ ਜਿਹੜੀ ਕਾਰਕਰਦਗੀ ਦੀ ਗੱਲ ਆ, ਦੇਖੋ ਅੱਜ ਰਾਜਾ ਵੜਿੰਗ ਨੇ ਇੱਕ ਗੱਲ ਜਿਹੜੀ ਆ ਉਹ ਖੋਲੀ ਆ, ਉਹਨਾਂ ਕਿਹਾ ਕਿ ਇਹ ਬੱਸਾਂ ਉਂਝ ਨਹੀਂ ਛੁੱਟਣੀਆਂ। ਉਹ ਕਹਿੰਦੇ ਆ ਕਿ ਦਰਅਸਲ ਔਰਬਿਟ ਵਾਲਿਆਂ ਨੇ 14 ਕਰੋੜ ਰੁਪਈਆ ਜੁਰਮਾਨਾ ਭਰਿਆ ਸਾਨੂੰ, 14 ਕਰੋੜ ਰੁਪਈਆ ਜੁਰਮਾਨਾ ਭਰਾ ਕੇ ਫਿਰ ਇਹ ਬੱਸਾਂ ਚੱਲੀਆਂ ਨੇ। ਬੱਸਾਂ ਜਾਣ ਸਾਨੂੰ ਕੀ ਆ। ਉਹ ਕਹਿੰਦੇ ਹਾਈ ਕੋਰਟ ਦੇ ਖਿਲਾਫ ਵੀ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ। ਹਾਲਾਂਕਿ ਇਹ ਵੀ ਕਹਿਤਾ ਉਹਨਾਂ ਨੇ, ਉਹ ਕਹਿੰਦੇ ਠੀਕ ਹੈ ਹੁਣ ਅਸੀਂ ਇਸ ਫੈਸਲੇ ਦੇ ਖਿਲਾਫ ਥੋੜੀ ਨਾ ਕਰ ਸਕਦੇ। ਤੁਹਾਨੂੰ ਪਤਾ ਕੋਈ ਮੰਤਰੀ ਕਿਸੇ ਵੀ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਉਲਟ ਨਹੀਂ ਕੋਈ ਬਿਆਨ ਦੇ ਸਕਦਾ, ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਵਾਂਗੇ, ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ। ਸੋ ਜੁਰਮਾਨੇ ਤੇ ਬਹੁਤ ਬਣੇ ਪਏ ਨੇ ਨਾ। ਬਾਕੀ ਤੁਸੀਂ ਚਲੋ ਛੱਡੋ, ਇੱਕ ਗੱਲ ਇਹ ਆ ਕਿ ਬਾਕੀ ਆਮ ਸਧਾਰਨ ਟਰਾਂਸਪੋਰਟਰ ਦਾ ਤਾਂ ਬੁਰਾ ਹਾਲ ਹੈ, ਆਪਾਂ ਨੂੰ ਵੀ ਪਤਾ, ਛੋਟੇ ਟਰਾਂਸਪੋਰਟਰ ਦਾ। ਕਮਾਲ ਦੀ ਗੱਲ ਹੈ ਕਿ ਜਿਹੜੇ ਝੋਲਾ ਭਰ ਕੇ ਨੋਟਾਂ ਦਾ ਰਾਜੇ ਵੜਿੰਗ ਦੇ ਦਰਜੀਆਂ ਨੂੰ ਲੱਭਦੇ ਫਿਰਦੇ ਸੀ ਕਿ ਸਵਾਈ ਕਿੰਨੀ ਆ ਭਾਈ, ਉਹਨਾਂ ਦੇ ਕੋਲ ਵੀ ਟੈਕਸ ਨਹੀਂ ਹੈ ਭਰਨ ਨੂੰ। ਬੜਾ ਵੱਡਾ ਸਵਾਲ ਆ। ਫਿਰ ਜਿਹੜੇ ਬੰਦੇ ਮਤਲਬ ਕਿ ਪਤਾ ਹੀ ਨਹੀਂ ਕਿੰਨੇ ਕੁ ਵੱਡੇ ਦੌਲਤਮੰਦ ਆ, ਬੀਬਾ ਬਾਦਲ ਕੋਲ ਕਿੰਨਾ ਕੁ ਗੋਲਡ ਆ, ਉਹ ਤੁਸੀਂ ਦੇਖ ਲਿਓ, ਚੈੱਕ ਕਰਕੇ ਉਹ ਮਿਲ ਜਾਣਾ ਵੈਬਸਾਈਟ ਤੇ ਉਹਨਾਂ ਦਾ ਹਲਫਨਾਮਾ। ਉਹਨਾਂ ਦੇ ਭਰਾਤਾ ਵੱਲੋਂ ਦਾਨ ਕਰ ਦਿੱਤੀ ਜਾਂਦੀ ਜ਼ਮੀਨ ਜਿਹੜੀ ਆ ਉਹ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਦੀ ਹੋਏਗੀ। ਖੈਰ, ਤਾਂ ਉਹ ਘਰਾਣਾ ਮਤਲਬ ਕਿ ਜਿਨ੍ਹਾਂ ਨੂੰ ਕਹੀਏ ਕਿ ਪੈਸੇ ਦਾ ਕੋਈ ਅੰਤ ਹੀ ਨਹੀਂ ਹੈਗਾ, ਉਹਨਾਂ ਦਾ ਵੀ ਟੈਕਸ ਜਿਹੜਾ ਕੋਵਿਡ ਕਰਕੇ ਰੁਕ ਜਾਵੇ, ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਔਰ ਦੂਜੀ ਗੱਲ ਹੈ ਕਿ ਇੱਕ ਰਿਬੇਟ ਤੁਹਾਨੂੰ ਦੇ ਦਿੱਤੀ ਆਲਰੇਡੀ ਗਵਰਨਮੈਂਟ ਨੇ, ਜਦੋਂ ਦੇ ਦਿੱਤੀ ਹੁਣ ਇਹ ਤੁਸੀਂ ਅੰਤ ਥੋੜੀ ਕਰਨਾ ਹੈ। ਮਤਲਬ ਕਿ ਜੇ ਤੁਸੀਂ ਪਾਵਰਫੁਲ ਬੰਦੇ ਹੋ, ਮੈਂ ਇੱਕ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਇੱਕ ਟਰਾਂਸਪੋਰਟਰ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਂਗਰਸੀਆਂ ਦਾ ਵੀ ਧੰਦਾ ਇਹ ਆ, ਕਾਂਗਰਸੀਆਂ ਦਾ ਵੀ ਧੰਦਾ ਟਰਾਂਸਪੋਰਟ ਵਾਲਾ ਹੈਗਾ, ਅਕਾਲੀਆਂ ਦਾ ਵੀ ਹੈਗਾ। ਮਤਲਬ ਕਿ ਜੇ ਤੁਸੀਂ ਪਾਵਰ ਗੇਮ ਦਾ ਹਿੱਸਾ ਹੋ ਤੇ ਇਹਦਾ ਮਤਲਬ ਇਹ ਥੋੜੀ ਕਿ ਵਾਰ-ਵਾਰ ਛੋਟ ਲਈ ਜਾਓਗੇ। ਤੁਹਾਨੂੰ ਛੋਟ ਦਿੱਤੀ ਆ ਕੋਵਿਡ ਦੀ ਪਹਿਲੀ ਲਹਿਰ ਦੇ ਵਿੱਚ, ਟੋਟਲੀ ਤੁਹਾਡਾ ਟੈਕਸ ਜਿਹੜਾ ਇੱਕ ਵਾਰੀ ਹੂੰਝ ਦਿੱਤਾ ਗਿਆ ਸੀਗਾ। ਹੁਣ ਸੈਕੰਡ ਵੇਵ ਦਾ ਵੀ ਕਰ ਚੱਲਿਆ ਸੀਗਾ। ਮਨਪ੍ਰੀਤ ਸਿੰਘ ਬਾਦਲ ਸਾਡੇ ਵਰਗਿਆਂ ਨੇ ਰੌਲਾ ਪਾਇਆ ਕਿ ਇਹ ਤੇ ਕੌਨਫਲਿਕਟ ਆਫ ਇੰਟਰਸਟ ਹੈ ਨਾ, ਕਿ ਤੁਹਾਡਾ ਆਪਣਾ ਹੀ ਟੈਕਸ ਡਿਊ ਹੈ, ਤੁਸੀਂ ਆਪ ਹੀ ਉਸ ਟੈਕਸ ਨੂੰ ਮਾਫ ਕਰ ਰਹੇ ਹੋ, ਇਹ ਤਾਂ ਕੌਨਫਲਿਕਟ ਆਫ ਇੰਟਰਸਟ ਹੈ। ਤਾਂ ਉੱਥੇ ਫਿਰ ਉਹ ਫਾਈਲ ਰੁਕ ਗਈ ਸੀਗੀ। ਸੋ ਆਹ ਗੱਲਾਂ ਨੇ, ਆਹ ਬਾਤਾਂ ਨੇ। ਤੁਸੀਂ ਦੇਖੋ ਮਾਮਲਾ ਕਿੰਨਾ ਗੰਭੀਰ ਹੈ। ਮਾਮਲਾ ਕੱਲੇ ਟੈਕਸ ਦਾ ਨਹੀਂ, ਕੱਲੀਆਂ ਪੈਨਲਟੀਆਂ ਦਾ ਨਹੀਂ, ਕੱਲਾ ਪੋਲੀਟੀਕਲ ਵੈਂਡੇਟਾ ਦਾ ਨਹੀਂ ਹੈ। ਮਸਲਾ ਹੈ ਕੌਨਫਲਿਕਟ ਆਫ ਇੰਟਰਸਟ ਕਿੱਡਾ ਤਗੜਾ ਹੈ ਕਿ ਇਹੀ ਬੰਦੇ ਕਾਰੋਬਾਰੀ ਨੇ, ਇਹੀ ਬੰਦੇ ਰਿਬੇਟਾ ਦੇਣ ਲਈ ਪਾਵਰ ਵੀ ਰੱਖਦੇ ਨੇ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਸੰਸਦ ਵਿੱਚ ਚਰਚਾ ਦਾ ਪ੍ਰਸਤਾਵ ਕਹਿੰਦੇ ਰੱਖ ਸਕਦਾ ਹੈ ਕੇਂਦਰ। ਖੇਤੀ ਮੰਤਰੀ ਦੱਸਣਗੇ ਕਾਨੂੰਨ ਵਾਪਸ ਕਿਉਂ ਲਏ। ਐਲਾਨ ਤਾਂ ਪ੍ਰਧਾਨ ਮੰਤਰੀ ਕਰ ਗਏ, ਹੁਣ ਜੱਬ ਇਹਨਾਂ ਦੇ ਸਿਰ।
ਆ ਦੱਸਣਾ ਹੀ ਪੈਣਾ ਹੈ, ਇਹ ਤਾਂ ਗਲ ਤੇ ਢੋਲ ਵਜਾਣਾ ਹੀ ਪੈਣਾ। ਦੁੱਖ ਦੱਸਿਆ ਤਾਂ ਫਿਰ ਥੋੜਾ ਹੁੰਦਾ ਹੀ ਹੈ ਨਾ, ਜੀ। ਲੋਕ ਕੀ ਕਹਿਣਗੇ। ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ, ਉਹ ਹੰਸਰਾਜ ਵੀ ਨਾਲ ਹੀ ਲੈ ਗਿਆ ਨਾ ਆਪਦਾ, ਹੁਣ ਗਾ ਕੇ ਕੌਣ ਦੱਸੇ। ਖੈਰ ਦੇਖੋ ਗੱਲ ਇਹ ਆ ਕਿ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਜਿਹੜੀ ਪੁਸ਼ਟੀ ਆ ਉਹ ਹੋ ਜਾਏਗੀ। ਮਤਲਬ ਕਿ ਇਹ ਪਹਿਲਾਂ ਗੇਂਦ ਜਾਏਗੀ ਕੇਂਦਰੀ ਮੰਤਰੀ ਮੰਡਲ ਦੇ ਪਾਲੇ ਦੇ ਵਿੱਚ, ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਲੋਕ ਸਭਾ ਵਾਇਆ ਰਾਜ ਸਭਾ। ਔਰ ਦੇਖੋ ਕਮਾਲ ਦੀ ਗੱਲ ਆ ਕਿ ਇਹ ਹੋਣਾ ਸੀਗਾ ਸਾਡੀ ਸੰਭਾਲਾ ਦੇ ਵਿੱਚ ਤੇ ਕਦੇ ਇਸ ਤਰ੍ਹਾਂ ਮੈਂ ਨਹੀਂ ਵੇਖਿਆ। ਘੱਟੋ ਘੱਟ ਜੇ ਕਿਸੇ ਨੂੰ ਯਾਦ ਹੋਵੇ ਤੇ ਜ਼ਰੂਰ ਦੱਸ ਦੇਣਾ ਕਿ ਇਸ ਤਰ੍ਹਾਂ ਕਾਨੂੰਨ ਲਿਆਂਦੇ ਗਏ ਔਰ ਤੇ ਫਿਰ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਵਾਪਸ ਪੁੱਠੇ ਲੈਣੇ ਪਏ। ਇੰਨੇ ਮਾੜੇ ਦਿਨ ਕਦੇ ਨਹੀਂ ਸੀਗੇ ਵੇਖੇ। ਖੈਰ ਇਹ ਮਤਲਬ ਕਿ ਮਾੜੇ ਦਿਨ ਜਿਨ੍ਹਾਂ ਦੇ ਆ ਉਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਕਿ ਅੱਛੇ ਦਿਨ ਆਏਂਗੇ ਆਏਂਗੇ। ਤਾਂ ਇਹ ਹੁਣ ਬਾਅਦ ਦੇ ਵਿੱਚ ਕੀ ਕਰਦੇ ਆ, ਚਲੋ ਦੇਖਾਂਗੇ। 29 ਨਵੰਬਰ ਤੋਂ ਜਿਹੜਾ ਸੰਸਦ ਦਾ ਸਰਦਰੁੱਤ ਇਜਲਾਸ ਸ਼ੁਰੂ ਹੋ ਰਿਹਾ ਵਾ, ਉਹਦੇ ਵਿੱਚ ਇਹ ਜਿਹੜਾ ਸਾਰਾ ਪ੍ਰੋਸੀਜਰ ਫੋਲੋ ਕੀਤਾ ਜਾ ਰਿਹਾ। ਤੇ ਇਹ ਕੁਝ ਮੀਡੀਆ ਆਊਟਲੈਟ ਜਿਹੜੇ ਮਤਲਬ ਕਿ ਨੈਸ਼ਨਲ ਨਿਊਜ਼ ਨੂੰ ਕਵਰ ਕਰਦੇ ਆ, ਨੈਸ਼ਨਲ ਹਲਚਲ ਨੂੰ ਕਵਰ ਕਰਦੇ ਆ, ਉਹਨਾਂ ਦਾ ਕਹਿਣਾ ਆ, ਮਤਲਬ ਕਿ ਉਹ ਕਲੇਮ ਕਰ ਰਹੇ ਆ ਕਿ ਐਸਾ ਹੈ ਕਿ ਨਰਿੰਦਰ ਸਿੰਘ ਤੋਮਰ ਸਿੱਧਾ ਮਤਲਬ ਕਿ ਇਹ ਨਹੀਂ ਹੈ ਕਿ ਚੱਕ ਕੇ ਉੱਥੇ ਰੱਦ ਕਰਨ ਦੀ ਪ੍ਰਕਿਰਿਆ ਨੂੰ ਅਮਲ ਚ ਲਿਆਉਣਗੇ, ਕਿਉਂਕਿ ਖੇਤੀ ਮੰਤਰਾਲਾ ਉਹਨਾਂ ਦੇ ਕੋਲ ਹੈ ਨਾ। ਉਸ ਤੋਂ ਪਹਿਲਾਂ ਇੱਕ ਮਤਲਬ ਕਿ ਜਿੱਦਾਂ ਬਹਿਸ ਕਹਿ ਲਓ, ਚਾਹੇ ਇੱਕ ਲੰਮਾ ਚੌੜਾ ਭਾਸ਼ਣ ਜਾਂ ਲੰਮੀ ਚੌੜੀ ਤਫਸੀਲ ਜਿਹੜੀ ਆ ਉਹ ਬਿਆਨ ਕੀਤੀ ਜਾਏਗੀ ਕਿ ਕਿਉਂ ਵਾਪਸ ਲੈ ਜਾ ਰਹੇ ਆ। ਤਾਂ ਮੇਰਾ ਕਹਿਣ ਦਾ ਮਤਲਬ ਇਹੋ ਆ ਕਿ ਦੇਖੋ ਇਹ ਕੁਛ ਨਾ ਕੁਛ ਐਸਾ ਕਰਨਗੇ ਕਿ ਫਿਰ ਇੱਕ ਵਾਰੀ ਆਪਣੀ ਪੱਤ ਨੂੰ ਬਚਾਉਣ, ਮਤਲਬ ਕਿ ਜੋੜਿਆ ਜਾ ਸਕਦਾ ਹੈ। ਜਿੱਦਾਂ ਮੈਂ ਇੱਕ ਮਿਸਾਲ ਦੇਣਾ, ਹੋ ਸਕਦਾ ਆਪਾਂ ਗਲਤ ਵੀ ਹੋਈਏ, ਕਿ ਦੇਖੋ ਜੀ ਇਹ ਦੇਸ਼ ਹਿੱਤ ਦੇ ਵਿੱਚ ਵਾਪਸ ਲੈ, ਮਤਲਬ ਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਗਿਆ ਸੀਗਾ। ਔਰ ਖਾਸ ਤੌਰ ਤੇ ਇਹ ਆ ਕਿ ਜਿੱਦਾਂ ਆਪਾਂ ਇੱਕ ਦੇਖਦੇ ਹੀ ਆ ਕਿ ਸਿੱਖਾਂ ਦੇ ਨਾਲ ਜੋੜਿਆ ਗਿਆ ਸੀ ਸ਼ੁਰੂਆਤੀ ਦੌਰ 'ਚ, ਫਿਰ ਪਾਕਿਸਤਾਨ ਨਾਲ ਜੋੜਿਆ ਗਿਆ, ਸਰਹੱਦੀ ਸੂਬੇ ਨਾਲ ਜੋੜਿਆ ਗਿਆ। ਔਰ ਉਹਦੇ 'ਚ ਸਾਡੇ ਅਮਰਿੰਦਰ ਸਿੰਘ ਜੀ ਬਹੁਤ ਸ਼ਾਨਦਾਰ ਭੂਮਿਕਾ ਨਿਭਾ ਰਹੇ ਸਨ ਉਸ ਸਾਰੇ ਨੈਰੇਟਿਵ ਦੇ ਵਿੱਚ। ਤਾਂ ਕਹਿਣ ਦਾ ਮਤਲਬ ਹੈ ਕਿ ਐਸਾ ਹੋ ਸਕਦਾ ਹੈ, ਇਹ ਦੋ ਤਿੰਨ ਇਮਕਾਨ ਹੈਗੇ ਆ ਕਿ ਨੈਸ਼ਨਲ ਸਿਕਿਉਰਿਟੀ ਨਾਲ ਜੋੜ ਕੇ, ਪਾਕਿਸਤਾਨ ਨਾਲ ਜੋੜ ਕੇ, ਜਾਂ ਇਹ ਆ ਕਿ ਭਾਈ ਸਿੱਖ ਸਾਡੇ ਭਰਾਤਾ ਨੇ, ਅਸੀਂ ਇਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਇਸਤੇਮਾਲ ਹੋ ਸਕਦਾ ਵਗੈਰਾ ਵਗੈਰਾ। ਗੱਲਾਂ ਜਿਹੜੀਆਂ ਨੇ ਉਹ ਹੋ ਸਕਦੀ ਹੈ। ਇਹ ਦੇਖੋ ਜੇ ਇਹ ਪੋਸੀਬਿਲਿਟੀ ਬਣਦੀ ਹੈ ਕਿ ਇਹ ਦੇਸ਼ ਨੂੰ ਦੱਸਣਾ ਚਾਹੁੰਦੇ ਆ, ਤਾਂ ਉਹਦੇ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਆਪਣਾ ਵਿਜ਼ਨ, ਇੱਕ ਦ੍ਰਿਸ਼ਟੀਕੋਣ ਪੇਸ਼ ਕਰ ਸਕਦੇ ਆ ਕਿ ਅਸੀਂ ਇਸ ਦ੍ਰਿਸ਼ਟੀਕੋਣ ਕਰਕੇ ਇਹ ਵਾਪਸ ਲਿਆ, ਨਾ ਕਿ ਕਾਨੂੰਨ ਗਲਤ ਸੀ। ਜੀ, ਜੀ, ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਭਾਜਪਾ ਦੀ ਪ੍ਰੈਸ ਕਾਨਫਰੰਸ ਦੇ ਉੱਤੇ ਕਾਂਗਰਸ ਦੇ ਨਿਸ਼ਾਨੇ। ਹਾਂਜੀ ਦੇਖੋ, ਭਾਜਪਾ ਦੀ ਪ੍ਰੈਸ ਕਾਨਫਰੰਸ ਕਾਂਗਰਸ ਦੇ ਨਿਸ਼ਾਨੇ ਇਹਨਾਂ ਦੇ। ਭਾਜਪਾ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਗੱਲ ਕੀ ਆ ਕਿ ਪਤਾ ਨਹੀਂ ਕਾਂਗਰਸ ਦੇ ਆਗੂਆਂ ਨੂੰ ਕੀ ਹੁੰਦਾ ਹੈ। ਉਦੋਂ ਵੀ ਮੈਂ ਤੁਹਾਨੂੰ ਖਾਸਿਆਂ ਦੇ ਬਿਆਨ ਕੋਟ ਕਰਕੇ ਦੱਸੇ ਸਨ ਕਿ ਕਿਸ ਤਰ੍ਹਾਂ ਉਹ ਯੂਜ਼ ਕਰ ਰਹੇ ਇਹਨਾਂ ਦੇ ਬਿਆਨਾਂ ਨੂੰ। ਤੁਹਾਨੂੰ ਇੱਕ ਗੱਲ ਚੇਤੇ ਹੋਣੀ ਹੈ ਕਿ ਗੁਜਰਾਤ ਦੇ ਵਿੱਚ ਕਾਂਗਰਸ ਲੈ ਡਿੱਗਣ ਦੀ ਪੋਜੀਸ਼ਨ 'ਚ ਸੀਗੀ ਪਿਛਲੇ ਇਲੈਕਸ਼ਨ 'ਚ, ਯਾਦ ਹੋਏਗਾ ਤੁਹਾਨੂੰ। ਨੈਕ ਟੂ ਨੈਕ ਗੇਮ ਸੀ, ਬੜੀ ਫਸੀ ਟੱਕਰ ਸੀਗੀ। ਐਨ ਮੌਕੇ ਤੇ ਮਨੀ ਸ਼ੰਕਰ ਅਈਅਰ ਦਾ ਇੱਕ ਬਿਆਨ ਆਇਆ ਸੀ ਕਿ ਮੋਦੀ ਨੀਚ ਆਦਮੀ ਹੈ, ਯਾਦ ਆ ਤੁਹਾਨੂੰ? ਮੋਦੀ ਨੀਚ ਆਦਮੀ। ਹੁਣ ਆਪਾਂ ਕਈ ਵਾਰ ਗੁੱਸੇ 'ਚ ਕਹਿ ਦਿੰਦੇ, ਹਾਲਾਂਕਿ ਮੈਂ ਸ਼ਬਦ ਦੇ ਨਾਲ ਸਹਿਮਤ ਨਹੀਂ ਆ ਕਿ ਇਹਨਾਂ ਤੁਸੀਂ ਸ਼ਬਦਾਂ ਦੀ ਮਰਿਆਦਾ ਦਾ ਡੇਗ ਕਰ ਦਿਓਗੇ ਤਾਂ ਫਿਰ ਕਹਾਣੀ ਖਤਮ ਹੈ। ਅੱਛਾ, ਵੈਸੇ ਕਿਸੇ ਸਮੇਂ ਮੋਦੀ ਸਾਹਿਬ ਵੀ ਇਹੋ ਜਿਹੇ ਸ਼ਬਦ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕਰਿਆ ਕਰਦੇ ਸਨ ਨਿੱਜੀ ਤੌਰ ਤੇ। ਅੱਛਾ, ਗੱਲ ਇਹ ਆ ਕਿ ਉਸ ਸ਼ਬਦ ਨੂੰ ਮੋਦੀ ਸਾਹਿਬ ਨੇ ਗੁਜਰਾਤ ਦੇ ਵਿੱਚ ਜਾ ਕੇ ਇਉਂ ਵਰਤਿਆ ਸੀਗਾ ਕਿ ਤੁਹਾਡੇ ਸਪੁੱਤਰ ਨੂੰ ਨੀਚ ਕਿਹਾ ਜਾ ਰਿਹਾ, ਮਤਲਬ ਕਿ ਮੈਂ ਪਛੜੇ ਵਰਗ ਚੋਂ ਆਉਣਾ ਵਾ, ਮੈਂ ਗਰੀਬ ਆ, ਮੈਨੂੰ ਨੀਚ ਕਿਹਾ ਜਾ ਰਿਹਾ। ਤਾਂ ਉਸ ਇੱਕ ਸ਼ਬਦ ਨੇ ਦੇਖੋ ਅਸਮਿਤਾ ਜੁੜ ਜਾਂਦੀ ਹੈ ਨਾ, ਇੱਜ਼ਤ ਜੁੜ ਜਾਂਦੀ ਆ। ਬੰਗਾਲ ਦੇ ਵਿੱਚ ਕਿਉਂ ਹਰ ਗਏ? ਕਿਉਂਕਿ ਰਾਸ਼ਟਰਵਾਦ ਦੇ ਵਿਰੁੱਧ ਉੱਥੇ ਉਪ ਰਾਸ਼ਟਰਵਾਦ ਨੇ ਕੰਮ ਕੀਤਾ, ਮਤਲਬ ਕਿ ਬੰਗਾਲ ਦੀ ਅਸਮਿਤਾ ਜੁੜ ਗਈ। ਮਮਤਾ ਬੈਨਰਜੀ ਐਕਸਪਰਟ ਹੈ ਇਸ ਮਾਮਲੇ 'ਚ। ਹੁਣ ਜਿੱਦਾਂ ਪੰਜਾਬ ਦਾ ਮਸਲਾ ਪੰਜਾਬੀਅਤ ਨਾਲ ਜੁੜ ਜਾਂਦਾ ਜਾ ਕੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਅਸਰ ਕਰਦੀਆਂ। ਸਲਮਾਨ ਖੁਰਸ਼ੀਦ ਦੀ ਕਿਤਾਬ ਆ ਗਈ ਇਤਫਾਕਨ,
फिर मणिशंकर अय्यर ने मुगलों को ग्रेट कह दिता, वो हाले भी नहीं हटते। फिर इस तो इलावा इन्हां दे रशीद अलवी आ, उन्होंने कह दिता कि जय श्री राम कहने वाले राक्षस वगैरह होंगे, जिवें संबित पात्रा ने कहा सीगा। हुण मनीष तिवाड़ी ने कह लो, मनीष तिवाड़ी उन्हां बंदियां चों आ जिहड़े G23 वाले आ, मतलब कि जिहड़े इस टाइम तकरीबन तकरीबन कह लो कि कांग्रेस दे उल्ट ने, कांग्रेस च रह के कांग्रेसी जिहड़े धड़ल्लेदार आगू आ उही चाहुंदे कि कांग्रेस रिफॉर्म्स के दौर चों गुजरे, मतलब कि एक परिवार का गलबा ना रहे। तां एक तरह नाल कह लो कि वो अधबागी जे होए पए। तां मनीष तिवाड़ी ने जो गल कही है, उन्होंने किताब आ रही है शायद 10 फ्लैश पॉइंट्स 20 ईयर्स, ये जिहड़ा उन्हां दा किताब दा सर्लेख आ, ਉਹਦੇ ਚ ਉਹਨਾਂ ਨੇ 26/11 ਵਾਲੇ ਹਮਲੇ ਦਾ ਜਿਹੜਾ ਮਾਮਲਾ ਹੈ ਉਹ ਇਸ ਦ੍ਰਿਸ਼ਟੀਕੋਣ ਨਾਲ ਚਿਤਰਿਆ ਵਾ, ਲਿਖਿਆ ਵਾ। ਉਹ ਕਹਿੰਦੇ ਆ ਕਿ ਇਹ ਸਮਾਂ ਸੀ ਜਦੋਂ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ। ਭਾਵੇਂ ਆ ਕਿ ਉਹਨਾਂ ਨੇ ਤੁਲਨਾ ਕੀਤੀ ਕਿ ਜਿਵੇਂ 9/11 ਸੀ ਤਾਂ 26/11 ਵੀ ਉਸੇ ਤਰ੍ਹਾਂ ਦਾ ਹੀ ਸੀਗਾ। ਤਾਂ ਅਮਰੀਕਾ ਨੇ ਜਿਸ ਤਰ੍ਹਾਂ ਜਵਾਬੀ ਹਮਲਾ ਕੀਤਾ ਜਾਂ ਬਾਅਦ ਦੇ ਵਿੱਚ ਮੋਦੀ ਸਰਕਾਰ ਦੇ ਵਿੱਚ ਸਰਜੀਕਲ ਸਟ੍ਰਾਈਕ ਹੋਇਆ, ਕਿ ਇਹ ਉਸ ਸਮੇਂ ਸਾਡੀ ਕਮਜ਼ੋਰੀ ਸੀ ਬਸ। ਤਾਂ ਭਾਜਪਾ ਨੂੰ ਮਿਲ ਗਿਆ ਮੌਕਾ, ਉਹਨਾਂ ਨੇ ਕਿਹਾ ਕਿ ਇਹ ਤਾਂ ਸਰਕਾਰੀ ਬੇਕਾਰ ਸੀ, ਇਹਨਾਂ ਨੇ ਕੌਮੀ ਸੁਰੱਖਿਆ ਦੇ ਨਾਲ ਸਮਝੌਤਾ ਕਰ ਰੱਖਿਆ। ਸੋ ਇੱਕ ਹੋਰ ਹਥਿਆਰ ਜਿਹੜਾ ਆ ਉਹ ਉਹਨਾਂ ਨੂੰ ਮਿਲ ਗਿਆ। ਇਹ ਪਤਾ ਨਹੀਂ ਇਤਫਾਕਨ ਹੁੰਦਾ ਕਿ ਕਿਵੇਂ ਹੁੰਦਾ। ਮਨੀਸ਼ ਤਿਵਾੜੀ ਉਹੀ ਨੇ ਵੈਸੇ 2014 ਚ ਜਦੋਂ ਕਿਸ਼ਤੀ ਮਝਧਾਰ ਚ ਸੀ ਤੇ ਹਸਪਤਾਲ ਜਾ ਪਏ ਸਨ, ਕਹਿੰਦੇ ਨਾ ਬਾਬਾ ਨਾ ਮੈਂ ਨਹੀਂ ਇਲੈਕਸ਼ਨ ਲੜਨਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ ਸਿੱਖ ਭਾਈਚਾਰੇ ਦੀ ਸ਼ਿਕਾਇਤ ਦੇ ਉੱਤੇ ਮੁੰਬਈ ਪੁਲਿਸ ਨੇ ਕੰਗਣਾ ਦੇ ਉੱਤੇ ਵੀ ਕੇਸ ਦਰਜ ਕੀਤਾ। ਦੇਖੋ ਆਮ ਤੌਰ ਤੇ ਆਪਾਂ ਬੋਲਣ ਦੀ ਆਜ਼ਾਦੀ ਦੇ ਹਮਾਇਤੀ ਆ ਕਿ ਛੇਤੀ ਕੀਤਿਆਂ ਭਾਈ ਕੋਈ ਵੀ ਹੈ, ਚਲੋ ਤੁਹਾਡਾ ਆਲੋਚਕ ਹੈ ਚਾਹੇ ਕੁਛ ਵੀ ਵਿਚਾਰਕ ਵਿਰੋਧੀ ਹੈ, ਕਿ ਉਹਦੀ ਬੋਲਣ ਦੀ ਆਜ਼ਾਦੀ ਖੋ ਨਾ, ਬੋਲਣ ਦਿਓ। ਜੇ ਤੁਹਾਡੇ ਕੋਲ ਜਵਾਬ ਹੈਗਾ ਠੀਕ ਹੈ, ਅਦਰਵਾਈਜ਼ ਤੁਸੀਂ ਉਹਨੂੰ ਇਗਨੋਰ ਕਰ ਸਕਦੇ ਹੋ, ਆਹੀ ਕੁਛ ਹੁੰਦਾ। ਪਰ ਇਸ ਮਾਮਲੇ 'ਚ ਮੈਂ ਕਹਾਂਗਾ ਕਿ ਠੀਕ ਕੀਤਾ, ਕੁਛ ਨਾ ਕੁਛ ਤਾਂ ਫਿਰ ਕਰਨਾ ਹੀ ਪਏਗਾ ਨਾ ਤੁਹਾਨੂੰ। ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਜਾ ਕੇ ਤੁਸੀਂ ਉਹ ਬੀਬੀ ਆ ਕਿਉਂਕਿ ਔਰਤ ਆ ਕਿ ਕੁਛ ਐਸੀ ਵੈਸੀ ਕੋਈ ਗੱਲ ਕਰੇ ਜਾ ਕੇ, ਕੋਈ ਹਿੰਸਾ ਕਰੇ, ਕੋਈ ਨੁਕਸਾਨ ਕਰੇ, ਐਸਾ ਨਹੀਂ ਹੈ। ਤਾਂ ਦੂਸਰਾ ਵੇ ਜਿਹੜਾ ਬਚਦਾ, ਦੂਸਰਾ ਰਸਤਾ ਜਿਹੜਾ ਬਚਦਾ ਉਹੀ ਹੈ ਕਿ ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਮੈਂ ਕਹੂੰਗਾ ਕਿ ਚੰਗਾ ਹੈ ਕਿ ਕੁਛ ਕਾਂਗਰਸੀਆਂ ਨੇ ਜਾਂ ਸਿੱਖ ਭਾਈਚਾਰੇ ਦੇ ਆਗੂਆਂ ਨੇ ਜੋ ਇਹ ਪਹਿਲ ਕੀਤੀ ਆ, ਕਿਉਂਕਿ ਕੋਈ ਤਾਂ ਹੱਦ ਹੁੰਦੀ ਹੈ ਨਾ, ਕੋਈ ਤਾਂ ਲਿਮਟ ਹੁੰਦੀ ਆ ਕਿਸੇ ਵੀ ਡੈਮੋਕ੍ਰੈਟਿਕ ਦੇਸ਼ ਦੇ ਵਿੱਚ। ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਹੁੰਦੀ ਹੈ ਤਾਂ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਜੋ ਤੁਹਾਡੇ ਅੰਦਰ ਆ ਜਾਵੇ, ਜੋ ਤੁਹਾਡੇ ਉਤਲੇ ਖੋਪੜ ਦੇ ਵਿੱਚ ਆ ਜਾਵੇ, ਕਿਉਂਕਿ ਖੋਪੜ ਦਾ ਪਤਾ ਹੀ ਨਹੀਂ ਲੱਗਦਾ ਨਾ ਕਿ ਰੰਗ ਕਿਵੇਂ ਬਦਲਦਾ ਹੈ। ਅਈਓ ਬੀਬੀ ਕਹਿੰਦੀ ਹੁੰਦੀ ਸੀ ਮੈਨੂੰ ਆਜ਼ਾਨ ਦੀ ਆਵਾਜ਼ ਬੜੀ ਦਿਲ ਖਿੱਚਣੀ ਲੱਗਦੀ ਹੈ। ਅਈਓ ਬੀਬੀ ਔਨ ਰੈਕਰਡ ਆ, ਔਨ ਰੈਕਰਡ ਮੈਂ ਸੁਣਿਆ ਹੋਇਆ, ਮੈਨੂੰ ਯਾਦ ਆ ਇੱਕ ਇੰਟਰਵਿਊ 'ਚ ਜਦੋਂ ਇਹ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਸੀ, ਇਹਨੇ ਕਿਹਾ ਕਿ ਕੋਈ ਸ਼ੂਟ ਹੋਇਆ ਹੋਣਾ ਨਾ ਉੱਥੇ ਲਖਨਊ ਏਰੀਏ 'ਚ, ਇਹਨੇ ਕਿਹਾ ਮੈਨੂੰ ਆਜ਼ਾਨ ਦੀ ਆਵਾਜ਼, ਨਮਾਜ਼ ਦੀ ਆਵਾਜ਼ ਬੜੀ ਖਿੱਚ ਪਾਉਂਦੀ ਸੀ। ਜੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਧਾਰਮਿਕ ਸਮਾਗਮ ਹੋਵੇ ਮੈਂ ਉੱਥੇ ਵੀ ਜਾਂਦੀ ਹਾਂ, ਮੈਨੂੰ ਬੜਾ ਸਕੂਨ ਮਿਲਦਾ ਵਾ। ਹੁਣ ਖੋਪੜ ਦਾ ਰੰਗ ਬਦਲ ਗਿਆ, ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਬੀਬੀ। ਤਾਂ ਬਹਰਹਾਲ ਜੋ ਇਹਨੇ ਲਾਸਟ 'ਚ ਕਿਹਾ ਸਿੱਖਾਂ ਬਾਰੇ, ਇੰਦਰਾ ਗਾਂਧੀ ਨੂੰ ਕਰਕੇ, ਉਹ ਤੇ ਬਿਲਕੁਲ ਕਹਿ ਲਓ ਕਿ ਅੱਤ ਦਰਜੇ ਦਾ ਇੱਕ ਤਾਂ ਘਟੀਆ ਬਿਆਨ ਹੁੰਦਾ ਨਾ, ਇੱਕ ਹੁੰਦਾ ਸੰਵੇਦਨ, ਕਿ ਤੁਸੀਂ ਸੰਵੇਦਨਸ਼ੀਲਤਾ ਹੀ ਨਹੀਂ ਸਮਝਦੇ, ਤੁਸੀਂ ਉਸ ਮਾਮਲੇ ਦੀ ਨਜ਼ਾਕਤ ਨੂੰ ਹੀ ਨਹੀਂ ਸਮਝਦੇ ਕਿ ਉਹ ਗੰਭੀਰਤਾ ਕਿੰਨੀ ਕੁ ਰੱਖਦਾ, ਉਹ ਦਰਦ, ਉਹ ਮਾਮਲਾ ਪੀੜ ਕਿੰਨੀ ਕੁ ਰੱਖਦਾ। ਕਿਸੇ ਇੱਕ ਨੇ ਗਲਤੀ ਕੀਤੀ ਹੋ ਸਕਦੀ ਹੈ, ਪਹਿਲੀ ਗੱਲ ਤੁਸੀਂ ਸਭ ਨੂੰ ਇੱਕੋ ਰੱਸੇ ਬੰਨ ਕੇ ਉਹਨਾਂ ਦੇ ਕਤਲੇਆਮ ਨੂੰ ਜਸਟੀਫਾਈ ਨਹੀਂ ਕਰ ਸਕਦੇ। ਉਸ ਕੌਮ ਨੂੰ ਤੁਸੀਂ ਗੁਨਾਹਗਾਰ ਬਣਾ ਕੇ ਉਹਦੇ ਨਾਲ ਜੁੜੇ ਹਰੇਕ ਬੰਦੇ ਨੂੰ, ਤਾਂ ਇਹਨੇ ਜੋ ਗੱਲ ਕਹੀ ਆ ਅਖੇ ਜੀ ਉਹ ਖਾਲਿਸਤਾਨੀਆਂ ਨੂੰ ਮੱਛਰ ਵਾਂਗੂ ਮਲ ਕੇ ਰੱਖ ਦਿੱਤਾ, ਫਲਾਂ ਟਮਕਾ। ਬੰਦਾ ਪੁੱਛੇ ਕਿ 84 ਦਾ ਕਤਲੇਆਮ ਜਿਹੜਾ ਹੋਇਆ ਕਿ ਉਹ ਸਾਰੇ ਖਾਲਿਸਤਾਨੀ ਸਨ? ਉਹ ਤਾਂ ਦਿੱਲੀ ਦੇ ਰਾਸ਼ਟਰਵਾਦੀ ਸਿੱਖ ਸੀਗੇ ਬਹੁਤੇ, ਕਿਉਂਕਿ ਆਪਾਂ ਦੇਖਦੇ ਹਾਂ ਨਾ ਪੰਜਾਬ ਤੋਂ ਜਦੋਂ ਆਪਾਂ ਟੱਪ ਜਾਂਦੇ ਹਰਿਆਣਾ, ਦਿੱਲੀ, ਤਾਂ ਬਹੁਤੇ ਜਿਹੜੇ ਸਿੱਖ ਅੰਦੋਲਨ 'ਚ ਦੇਖ ਲਓ ਉਹ ਤਿਰੰਗੇ ਦੇ ਮਤਲਬ ਕਿ ਛਤਰ ਛਾਇਆ ਹੇਠ ਲੜਦੇ, ਆਪਣੀ ਲੜਾਈ ਲੜਦੇ, ਉਹਨਾਂ ਦੀ ਆਪਣੀ ਵਿਚਾਰਧਾਰਾ ਵਾ। ਸੋ ਕਹਿਣ ਦਾ ਮਤਲਬ ਇਹ ਕਿ ਇਹਨੂੰ ਨਾ ਤਾਂ ਇਤਿਹਾਸ ਦਾ ਪਤਾ ਲੱਗ ਰਿਹਾ, ਨਾ ਇਹਨੂੰ ਵਰਤਮਾਨ ਦਾ ਪਤਾ ਲੱਗ ਰਿਹਾ ਕਿ ਵਰਤਮਾਨ ਕਿੱਧਰ ਨੂੰ ਜਾ ਰਿਹਾ, ਫਿਊਚਰ ਦਾ ਤੇ ਲੱਗਣਾ ਹੀ ਲੱਗ ਕੀ ਹੈ ਇਹਨੂੰ। ਤਾਂ ਇਹਨਾਂ ਨੇ ਹੁਣ ਜਾ ਕੇ ਸ਼ਿਕਾਇਤ ਦਰਜ ਕਰਵਾਈ ਆ, ਮਾਮਲਾ ਦਰਜ ਹੋ ਗਿਆ, ਚੰਗੀ ਗੱਲ ਹੈ, ਹੋ ਸਕਦਾ ਕੋਈ ਅਕਲ ਆ ਜਾਵੇ।
ਪਰ ਮੈਨੂੰ ਨਹੀਂ ਲੱਗਦਾ ਕਿ ਇਹ ਬੀਬੀ ਚੁੱਪ ਕਰੇਗੀ। ਸ਼ਿਕਾਇਤਾਂ ਹਾਲੇ ਹੋਰ ਵੀ ਦਰਜ ਹੋਣਗੀਆਂ, ਇਹਦੇ ਖਿਲਾਫ ਹੋਣੀਆਂ ਵੀ ਚਾਹੀਦੀਆਂ। ਬਹੁਤ ਘਟੀਆ ਬਿਆਨਬਾਜ਼ੀ ਆ, ਬਹੁਤ ਹੀ ਘਟੀਆ ਬਿਆਨਬਾਜ਼ੀ ਆ ਕਿ ਤੁਸੀਂ ਕੋਈ ਪੱਧਰ ਹੀ ਨਹੀਂ ਰੱਖ ਰਹੇ ਕਦੇ ਤੁਸੀਂ ਔਰਤਾਂ ਪ੍ਰਤੀ। ਇੱਕ ਔਰਤ ਹੋ ਕੇ ਯਾਦ ਆ ਤੁਹਾਨੂੰ ਜਿਹੜੀ ਪਹਿਲੀ ਸਟੇਟਮੈਂਟ ਸੀ ਜਿੱਥੋਂ ਜੀ ਪੰਜਾਬੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ, ਕੀ ਕਿਹਾ ਸੀਗਾ? ਬਿਲਕੁਲ ਫਰਜ਼ੀ ਤਸਵੀਰਾਂ ਦੀ ਬਿਨਾਹ ਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਰੁਕਣੀਆਂ ਚਾਹੀਦੀਆਂ। ਬੀਬੀ ਆਪਣਾ ਕੰਮ ਕਰੇ, ਜਿਹਨੂੰ ਮਰਜ਼ੀ ਸਪੋਰਟ ਕਰੇ, ਜੋ ਮਰਜ਼ੀ ਕਰੇ, ਪਰ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲੇ ਔਰ ਖਾਸ ਤੌਰ ਤੇ ਜਿਹੜੇ ਜ਼ਖਮਾਂ ਤੇ ਮਾੜਾ ਮੋਟਾ ਖਰੀਦ ਆਇਆ ਹੁੰਦਾ ਨਾ, ਉਹਨਾਂ ਜ਼ਖਮਾਂ ਤੇ ਆਰੀ ਰੱਖਣ ਤੋਂ ਗੁਰੇਜ਼ ਕਰੇ। ਬਹੁਤ ਘਟੀਆ ਗੱਲਾਂ ਹੁੰਦੀਆਂ ਨੇ। ਜੀ ਜੀ ਮਿੰਟੂ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸੋਤੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।